ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 12 ਮਈ 2020 29 ਵਿਸਾਖ ਨਾਨਕ ਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਮ ਕੇਬਲ, ਬੈਲ ਫੈਬਰਿਕਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਐਵਰੀਡੇ ਅਸੀਂ ਵਿਚਾਰ ਚਰਚਾ ਕਰਦੇ ਹਾਂ ਕੋਵਿਡ-19 ਦੇ ਉੱਪਰ ਕਿ ਕਿਸ ਤਰ੍ਹਾਂ ਉਸ ਦਾ ਜੋ ਚਾਰੇ ਪਾਸੇ ਸਾਰੀ ਦੁਨੀਆ ਦੇ ਉੱਪਰ ਉਸ ਦਾ ਉਸੇ ਤਰ੍ਹਾਂ ਹੀ ਖੌਫ ਜੋ ਹੈ ਮੰਡਰਾ ਰਿਹਾ ਹੈ। ਸਾਰੇ ਆਪਾਂ ਆਪਣੇ ਘਰਾਂ ਦੇ ਵਿੱਚ ਉਸੇ ਤਰ੍ਹਾਂ ਹੀ ਡੱਕੇ ਹੋਏ ਹਾਂ। ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਜੋ ਮਹਾਮਾਰੀ ਦਾ ਜੋ ਕਹਿ ਰਹੇ ਇਹ ਜਲਦ ਤੋਂ ਜਲਦ ਖਤਮ ਹੋ ਜਾਏ ਔਰ ਦੁਨੀਆ ਉਸੇ ਤਰ੍ਹਾਂ ਫਿਰ ਤੋਂ ਖੁਸ਼ਹਾਲ ਆਪਣਾ ਜੀਵਨ ਜੀਵੇ। ਸੋ ਇਸ ਨਾਲ ਜੋ ਸੰਬੰਧਿਤ ਖਬਰਾਂ ਨੇ ਉਹ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰਾਂਗੇ ਔਰ ਇਸ ਦੀ ਜੋ ਅਪਡੇਟਸ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਕਿ ਅੱਜ ਦਾ ਦਿਨ ਯੂਨਾਈਟਿਡ ਨੇਸ਼ਨਸ ਵੱਲੋਂ ਇੰਟਰਨੈਸ਼ਨਲ ਨਰਸਿਸ ਡੇ ਵਜੋਂ ਐਲਾਨਿਆ ਹੋਇਆ ਹੈ। ਅੱਜ ਦੇ ਦਿਨ ਹੀ 200 ਸਾਲ ਪਹਿਲਾਂ ਫਲੋਰੈਂਸ ਨਾਈਟਿੰਗੇਲ ਦਾ ਜਨਮ ਹੋਇਆ ਸੀ, ਜਿਸ ਨੇ ਨਰਸਿੰਗ ਦੀ ਮੂਵਮੈਂਟ ਦੀ ਬੁਨਿਆਦ ਰੱਖੀ। ਫਲੋਰੈਂਸ ਨਾਈਟਿੰਗੇਲ ਨੂੰ ਲੇਡੀ ਵਿਦ ਦਾ ਲੈਂਪ ਦੇ ਲਕਬ ਨਾਲ ਯਾਦ ਕੀਤਾ ਜਾਂਦਾ ਹੈ। ਕੋਵਿਡ-19 ਦੇ ਚਲਦਿਆਂ ਨਰਸਾਂ ਦੀ ਅਹਿਮੀਅਤ ਹੋਰ ਵੱਧ ਗਈ ਹੈ ਜਦੋਂ ਕਿ ਉਹ ਆਪਣੀਆਂ ਜਾਨਾਂ ਖਤਰੇ ਵਿੱਚ ਪਾ ਕੇ ਇਨਸਾਨੀਅਤ ਦੀ ਖਿਦਮਤ ਕਰ ਰਹੀਆਂ ਹਨ। ਐਂਡ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈ ਕਿ ਅਸੀਂ ਕਰੋਨਾ ਵਾਇਰਸ ਨੂੰ ਢਾਹ ਲਿਆ ਹੈ, ਪਰ ਦੂਸਰੇ ਪਾਸੇ ਡਾਕਟਰ ਫੌਚੀ ਨੇ ਅਮਰੀਕਨ ਸੈਨੇਟ ਨੂੰ ਦੱਸਿਆ ਹੈ ਕਿ ਜੇ ਕਾਹਲੀ ਵਿੱਚ ਲਾਕਡਾਊਨ ਹਟਾਉਣ ਦੀ ਗਲਤੀ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਸੋ ਇਹਨਾਂ ਵਿਸ਼ਿਆਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਐਂਡ ਜੋ ਕਰੋਨਾ ਦੀ ਅਪਡੇਟਸ ਆਪਾਂ ਦਰਸ਼ਕਾਂ ਨੂੰ ਜਾਣਾਂਗੇ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਚੀਨ ਤੇ ਭਾਰਤ ਜੋ ਵਿਚਾਲੇ ਟਕਰਾਅ ਹੋਰ ਵੀ ਵੱਧਦਾ ਨਜ਼ਰ ਆ ਰਿਹਾ ਹੈ, ਪਰ ਹੁਣ ਨੇਪਾਲ ਨੇ ਵੀ ਭਾਰਤ ਦੇ ਅੰਬੈਸਡਰ ਨੂੰ ਤਲਬ ਕਰਕੇ ਭਾਰਤ ਵੱਲੋਂ ਮਾਨ ਸਰੋਵਰ ਵੱਲ ਜਾਣ ਵਾਲੀ ਸੜਕ ਬਣਾਉਣ ਤੇ ਇਤਰਾਜ਼ ਕੀਤਾ ਹੈ। ਇਹ ਵੀ ਖਬਰਾਂ ਹਨ ਕਿ ਨੇਪਾਲ ਨੇ ਭਾਰਤ ਨਾਲ ਲੱਗਦੇ ਆਪਣੇ ਬਾਰਡਰ ਤੇ ਫੌਜ ਦੀ ਗਿਣਤੀ ਵੀ ਵਧਾ ਦਿੱਤੀ ਹੈ। ਇਹ ਹਾਲਾਤ ਕਿੱਧਰ ਨੂੰ ਲਿਜਾ ਰਹੇ ਹਨ, ਇਸ ਬਾਰੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਐਂਡ ਤੀਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਬੀਜੇਪੀ ਸਰਕਾਰ ਵਿੱਚ ਇੱਕ ਸੀਨੀਅਰ ਮੰਤਰੀ ਨੇ ਕਿਹਾ ਹੈ ਕਿ ਭਾਰਤ ਵਿੱਚ ਮਾਈਨੋਰਿਟੀਜ਼ ਬਹੁਤ ਤਰੱਕੀ ਕਰ ਰਹੀਆਂ ਹਨ। ਮੋਦੀ ਸਰਕਾਰ ਵੱਲੋਂ ਕਿਸੇ ਨਾਲ ਵੀ ਕੋਈ ਭੇਦਭਾਵ ਨਹੀਂ ਕੀਤਾ ਜਾ ਰਿਹਾ। ਭਾਰਤ ਸਰਕਾਰ ਦੇ ਖਿਲਾਫ ਇਸ ਸੰਬੰਧੀ ਕੀਤਾ ਜਾ ਰਿਹਾ ਸਾਰਾ ਪ੍ਰੋਪੇਗੈਂਡਾ ਝੂਠਾ ਹੈ। ਇਸ ਬਾਰੇ ਆਪਾਂ ਡਾਕਟਰ ਨੂੰ ਉਹਨਾਂ ਦੇ ਵਿਚਾਰ ਸੁਣਾਂਗੇ। ਐਂਡ ਇਸੇ ਹੀ ਸੈਗਮੈਂਟ ਦੇ ਵਿੱਚ ਤੁਹਾਡੀਆਂ ਲਿਖਤਾਂ ਸਾਂਝੀਆਂ ਹੋਣਗੀਆਂ। ਪ੍ਰੋਗਰਾਮ ਦੇ ਐਂਡ ਵਿੱਚ ਰੂਹ ਦੀ ਖੁਰਾਕ ਗੁਰੂ ਬਾਣੀ ਵਿਚਾਰਾਂ ਤੁਹਾਡੇ ਨਾਲ ਵਿਚਾਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੁੜੇ ਰਹਿਣਾ, ਬਣੇ ਰਹਿਣਾ। ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਤੁਹਾਡੀਆਂ? ਦੇਖੋ, ਸਭ ਤੋਂ ਪਹਿਲਾਂ ਤਾਂ ਉਹਨਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਕੱਲ ਸਾਡੀ ਲਾਈਵ ਅਪੀਅਰੈਂਸ ਦੇ ਉੱਪਰ ਥਰੂ ਸਕਾਈਪ ਉਸ ਨੂੰ ਵੈਲਕਮ ਕੀਤਾ। ਹਾਲਾਂਕਿ ਅਸੀਂ ਤਾਂ ਤੁਹਾਡਾ ਸਭ ਦਾ ਦੀਦਾਰ ਨਹੀਂ ਕਰ ਸਕਦੇ, ਪਰ ਜਿਵੇਂ ਤੁਸੀਂ ਸਭ ਨੇ ਵੈਲਕਮ ਕੀਤਾ, ਤੁਹਾਡੇ ਪਿਆਰ ਨੇ ਮੈਨੂੰ ਹੋਰ ਵੀ ਜਿਹੜਾ ਉਹ ਹੌਸਲਾ ਦਿੱਤਾ ਹੈ ਔਰ ਅਸੀਂ ਐਕਸਪੈਕਟ ਕਰਦੇ ਹਾਂ ਕਿ ਤੁਹਾਡਾ ਪਿਆਰ, ਹਮਾਇਤ ਔਰ ਸਦਭਾਵਨਾ, ਗੁੱਡਵਿਲ
ਇਸੇ ਤਰ੍ਹਾਂ ਸਾਡੇ ਨਾਲ, ਔਰ ਤੁਸੀਂ ਸਭ ਨੇ ਸਾਰੀ ਟੀਵੀ 84 ਦੀ ਟੀਮ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸਾਨੂੰ ਵੀ ਆਪਣੀ ਟੀਮ ਤੇ ਫਖਰ ਹੈ ਕਿ ਅਸੀਂ ਔਖੇ ਹਾਲਾਤਾਂ 'ਚ ਹੁੰਦਿਆਂ ਹੋਇਆਂ ਵੀ ਕੌਮ ਦਾ ਦਰਦ, ਕੌਮ ਦਾ ਪਿਆਰ ਰੱਖ ਕੇ ਸਾਡੀ ਸਾਰੀ ਟੀਮ ਦੇ ਮੈਂਬਰ ਜਿਹੜੇ ਨੇ ਉਹ ਬੜੀ ਪੇਸ਼ਕਦਮੀ ਕਰ ਰਹੇ ਨੇ ਆਪਣੀ ਮੰਜ਼ਿਲ ਵੱਲ ਵੀ, ਔਰ ਜਿਹੜਾ ਉਹਨਾਂ ਦੇ ਉੱਤੇ ਅਸੀਂ ਕਾਊਂਟ ਕਰ ਸਕਦੇ ਹਾਂ। ਇਹੀ ਸਮਝਦਾ ਵੀ ਸਾਡਾ ਵੀ ਸਭ ਤੋਂ ਵੱਡਾ ਸਰਮਾਇਆ। ਦੂਸਰਾ ਐਸਪੈਕਟ ਮੈਂ ਸਮਝਦਾ ਵੀ ਜਦੋਂ ਜਿਉਂ-ਜਿਉਂ ਇਹ ਸਾਰਾ ਕ੍ਰਾਈਸਿਸ ਅੱਗੇ ਨੂੰ ਵੱਧ ਰਿਹਾ ਹੈ ਦੁਨੀਆ ਦੇ ਵਿੱਚ, ਸਿਆਸੀ ਤੌਰ ਦੇ ਉੱਤੇ ਅਸੀਂ ਰੋਜ਼ਾਨਾ ਹੀ ਗੱਲ ਕਰਦੇ ਹਾਂ ਕਿ ਅਮਰੀਕਾ ਔਰ ਚਾਈਨਾ ਇਹ ਆਪੋ ਆਪਣੀ ਪੋਲਰਾਈਜੇਸ਼ਨ ਵੱਲ ਜਿਹੜੇ ਨੇ ਵਧੇ ਹੋਏ ਨੇ। ਹੁਣ ਇਸ ਦੇ ਇਫੈਕਟ ਅਸੀਂ ਆਪਣੇ ਖਿੱਤੇ ਦੇ ਵਿੱਚ ਵੀ ਸਿੱਧੇ ਤੌਰ ਤੇ ਦੇਖ ਰਹੇ ਕਿ ਕਿਵੇਂ ਚੀਨ ਔਰ ਭਾਰਤ ਜਿਹੜਾ ਹੈ ਉਹ ਵੀ ਟਕਰਾਅ ਦੀ ਲਾਈਨ ਵੱਲ ਵੱਧ ਰਹੇ ਨੇ। ਇਸ ਤੋਂ ਪਹਿਲਾਂ ਅਸੀਂ ਸਿੱਕਮ ਦੇ ਕ੍ਰਾਈਸਿਸ ਦੀ ਗੱਲ ਕੀਤੀ, ਅੱਜ ਫਿਰ ਜਿਹੜਾ ਇਸ ਮੁੱਦੇ ਦੇ ਉੱਤੇ ਦੋਨੋਂ ਪਾਸੇ ਈਵਨ ਉਹਨਾਂ ਦੇ ਜਹਾਜ਼ ਵੀ ਸਕਾਈ ਦੇ ਵਿੱਚ ਜਿਹੜੇ ਨੇ ਉਹ ਗੇੜੇ ਦੇ ਰਹੇ ਨੇ, ਔਰ ਨਾਲ ਦੀ ਨਾਲ ਈਵਨ ਨੇਪਾਲ ਦੇ ਨਾਲ ਜਿਹੜੀ ਸੜਕ ਮਾਨਸਰੋਵਰ ਨੂੰ ਜਾਂਦੀ ਹੈ ਔਰ ਨੇਪਾਲ ਦੀ ਹਦੂਦ ਚੋਂ ਗੁਜ਼ਰਦੀ ਹੈ, ਕਾਲਾ ਪਾਣੀ ਉੱਤਰਾਖੰਡ ਦੇ ਨਾਲ ਲੱਗਦਾ ਏਰੀਆ, ਉੱਥੇ ਭਾਰਤ ਨੇ ਸੜਕ ਬਣਾਈ ਸੀ। ਰਾਜਨਾਥ ਸਿੰਘ ਨੇ ਪਿਛਲੇ ਦਿਨਾਂ 'ਚ, ਪਿਛਲੇ ਹਫ਼ਤੇ ਹੀ ਉਦਘਾਟਨ ਕੀਤਾ, ਔਰ ਹੁਣ ਇਸ ਦੇ ਉੱਤੇ ਕਾਫੀ ਕ੍ਰਾਈਸਿਸ ਹੈ। ਨੇਪਾਲ ਨੇ ਇੰਡੀਅਨ ਐਮਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਵੀ ਕੀਤਾ ਹੈ, ਫੌਜ ਵੀ ਐਡਵਾਂਸ ਕੀਤੀ ਹੈ। ਸੋ ਇਹ ਅਸੀਂ ਦੂਸਰੇ ਸੈਗਮੈਂਟ 'ਚ ਇਸ ਬਾਰੇ ਗੱਲਬਾਤ ਕਰਾਂਗੇ, ਪਰ ਇਹ ਸਭ ਜਦੋਂ ਅਸੀਂ ਕੋਵਿਡ-19 ਦੀ ਗੱਲ ਕਰ ਰਹੇ ਹਾਂ, ਇਸ ਦੇ ਇਫੈਕਟ ਨੇ। ਜਦੋਂ ਇਹ ਬਾਰ-ਬਾਰ ਕਿਹਾ ਜਾਂਦਾ ਹੈ ਕਿ ਕਿਵੇਂ ਜਦੋਂ ਵੀ ਕੋਈ ਵੱਡਾ ਕ੍ਰਾਈਸਿਸ ਦੁਨੀਆ ਨੂੰ ਘੇਰਦਾ ਹੈ, ਉਸ ਤੋਂ ਬਾਅਦ ਦੁਨੀਆ ਉਹ ਜਿਹੀ ਨਹੀਂ ਰਹਿੰਦੀ। ਬਹੁਤ ਵਾਰ ਵਰਲਡ ਵਾਰਸ ਦੀ ਗੱਲ ਹੁੰਦੀ ਹੈ, ਔਰ ਹੁਣ ਅਸੀਂ ਪੈਂਡੇਮਿਕ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਕਿਵੇਂ ਇਹ ਜਿਹੜੀ ਹੈ ਪੋਲਿਟਿਕਸ ਨੂੰ ਵੀ ਔਰ ਜੋਗਰਾਫੀਆ ਨੂੰ ਵੀ ਬਦਲਣ ਜਾ ਰਹੀ ਹੈ, ਆਰਥਿਕਤਾ ਦੇ ਉੱਤੇ ਵੀ ਇਸ ਦਾ ਇੰਪੈਕਟ ਹੈ। ਪਰ ਇਹ ਗੱਲ ਕਰਨ ਤੋਂ ਪਹਿਲਾਂ ਕਿ ਇਸ ਮੁੱਦੇ ਦੇ ਉੱਤੇ ਵੀ ਕਿਵੇਂ ਮੈਡੀਕਲ ਕਮਿਊਨਿਟੀ ਇੱਕ ਪਾਸੇ ਜਿਹੜੀ ਕਿ ਸਮਝਦੀ ਹੈ ਕਿ ਇਸ ਕ੍ਰਾਈਸਿਸ ਦਾ ਪਰਮਾਨੈਂਟ ਸੋਲੂਸ਼ਨ ਅਲਟੀਮੇਟਲੀ ਮੈਡੀਕਲ ਤੌਰ ਤਰੀਕੇ ਨਾਲ, ਉਹ ਭਾਵੇਂ ਸੋਸ਼ਲ ਡਿਸਟੈਂਸਿੰਗ ਹੋਏ ਜਾਂ ਲੰਬਾ ਵਕਤ ਆਉਣ ਵਾਲੇ 1 ਸਾਲ 1.5 ਸਾਲ ਦੇ ਵਿੱਚ ਜੇ ਇਸ ਦੀ ਵੈਕਸੀਨੇਸ਼ਨ ਡਿਵੈਲਪ ਹੋ ਜਾਂਦੀ ਹੈ ਤੇ ਇਸ ਦੇ ਉੱਤੇ ਫਿਰ ਜਿਹੜਾ ਹੈ ਕਾਬੂ ਪੂਰੀ ਤਰ੍ਹਾਂ ਪਾਇਆ ਜਾ ਸਕੇਗਾ। ਨਹੀਂ ਤਾਂ ਹੁਣ ਇਸ ਸਿਨੈਰੀਓ ਦੇ ਨਾਲ ਵੀ ਹੋਪ ਕਿਹਾ ਜਾ ਰਿਹਾ, ਇਹ ਹੁਣ ਕੋਈ ਨਹੀਂ ਕਹਿ ਰਿਹਾ ਕਿ ਵੈਕਸੀਨੇਸ਼ਨ ਸਰਟਨਲੀ ਆਏਗੀ। ਅੱਗੇ ਤਾਂ ਟਾਈਮ ਫਰੇਮ ਨੂੰ ਲੈ ਕੇ ਸੀ ਕਿ ਸਾਲ 'ਚ ਆਏਗੀ ਕਿ 1.5 ਸਾਲ 'ਚ ਆਏਗੀ। ਅੱਜ ਹੀ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਯੂਕੇ ਦੇ, ਉਹਨਾਂ ਨੇ ਕਿਹਾ ਕਿ ਵੀ ਅਸੀਂ ਹੋਪ ਕਰਦੇ ਹਾਂ ਕਿ ਵੈਕਸੀਨੇਸ਼ਨ ਹੋਏ, ਬਟ ਵੀ ਮੇ ਨੈਵਰ ਕਮ ਟੂ ਦੈਟ ਪੁਆਇੰਟ ਕਿ ਵੀ ਅਸੀਂ ਇਫੈਕਟਿਵ ਵੈਕਸੀਨੇਸ਼ਨ ਵੀ ਨਾ ਡਿਵੈਲਪ ਕਰ ਸਕੀਏ। ਔਰ ਇਹ ਵੀ ਇਹੀ ਗੱਲ ਡਾਕਟਰ ਫੌਚੀ ਨੇ ਵੀ, ਉਹਨੇ ਆਪਟੀਮਿਸਟਿਕਲੀ ਕਿਹਾ ਕਿ ਵੀ ਹੋਪ ਕਿ ਇਹ ਅਸੀਂ ਵੈਕਸੀਨੇਸ਼ਨ ਡਿਵੈਲਪ ਕਰ ਲਾਂਗੇ। ਪਰ ਇਸ ਦੀ ਵੀ ਗੱਲ ਜਿਹੜੀ ਹੈ ਜ਼ਾਹਰ ਹੈ ਕਿ ਪੋਲੀਟੀਸ਼ੀਅਨਸ ਦੇਖ ਰਹੇ ਨੇ, ਉਹਨਾਂ ਦੇ ਸਾਹਮਣੇ ਬਹੁਤ ਸਾਰੇ ਹੋਰ ਵੀ ਲੋਕਾਂ ਦੇ ਅੰਦਰ ਕਿੰਨੀ ਬੇਚੈਨੀ ਹੈ, ਕਿਸ ਕਿਸਮ ਦਾ ਮਾਹੌਲ ਜਿਹੜਾ ਹੈ ਉਹ ਇਕਨੋਮਿਕਲ ਇਸ ਕ੍ਰਾਈਸਿਸ ਨੇ ਵੀ ਕ੍ਰੀਏਟ ਕੀਤਾ ਹੈ, ਘਰਾਂ 'ਚ ਬੈਠਿਆਂ ਵੀ। ਸੋ ਲੋਕਡਾਊਨ ਨੂੰ ਖੋਲਣ ਦੀ ਲਾਈਨ ਵੀ ਹੋ ਰਹੀ ਹੈ, ਕੋਈ ਫੇਜ਼ਡ ਮੈਨਰ ਦੇ ਵਿੱਚ ਗੱਲ ਕਰ ਰਿਹਾ ਹੈ। ਅਮਰੀਕਾ ਦੇ ਵਿੱਚ ਵੀ 3-4 ਸਟੇਟਾਂ, ਭਾਵੇਂ ਜਾਰਜੀਆ ਹੈ ਜਾਂ ਓਕਲਹੋਮਾ ਹੈ ਜਾਂ ਅਲਾਸਕਾ ਹੈ, ਇਹ ਕਾਫੀ ਤੇਜ਼ੀ ਨਾਲ ਉਸ ਨੂੰ ਖੋਲਣਾ ਚਾਹੁੰਦੇ ਨੇ। ਹਾਲਾਂਕਿ ਜਦੋਂ ਅਸੀਂ ਇੰਗਲੈਂਡ ਦੇ ਹਵਾਲੇ ਨਾਲ ਦੇਖ ਰਹੇ ਹਾਂ, ਉਹਨਾਂ ਨੇ ਵੀ ਅੱਡ-ਅੱਡ ਜ਼ੋਨਸ ਬਣਾ ਕੇ ਜਿੱਥੇ ਆਲਰੇਡੀ ਕੇਸਿਸ ਦਾ ਕਲਸਟਰ ਹੈ ਉੱਥੇ ਉਹਨੂੰ ਨਹੀਂ ਅਲਾਉ ਕਰਨਾ ਚਾਹੁੰਦੇ। ਜਿੱਥੇ ਥੋੜਾ ਬਹੁਤ ਜਿਵੇਂ ਸਾਊਥ ਕੋਰੀਆ ਦੇ ਹਵਾਲੇ ਨਾਲ ਆਇਆ ਕਿ ਉਹਨਾਂ ਨੇ ਰਿਲੈਕਸੇਸ਼ਨ ਦਿੱਤੀ, ਪਰ ਜਿੱਥੇ ਉਹਨਾਂ ਦੀ ਨਾਈਟ ਲਾਈਫ ਹੁੰਦੀ ਹੈ, ਨਾਈਟ ਕਲੱਬ, ਉੱਥੇ ਇੱਕਦਮ 15-20 ਕੇਸ ਜਿਹੜੇ ਨੇ ਉਹ ਡਿਟੈਕਟ ਹੋਏ ਨੇ। ਸੋ ਉਹ ਬੈਕ ਕਲੈਂਪ ਡਾਊਨ ਕਰ ਰਹੇ ਨੇ। ਭਾਰਤ ਦੇ ਹਵਾਲੇ ਨਾਲ ਵੀ ਅਸੀਂ ਦੇਖ ਰਹੇ ਹਾਂ, ਬੇਸ਼ੱਕ ਅੱਜ ਮੋਦੀ ਨੇ ਫਿਰ ਨੇਸ਼ਨ ਨੂੰ ਐਡਰੈਸ ਕੀਤਾ ਔਰ 20 ਲੱਖ ਕਰੋੜ ਦਾ ਪੈਕੇਜ ਦੇਣ ਦਾ ਐਲਾਨ ਕੀਤਾ। ਬਾਕੀ ਦੇਖਾ ਦੇਖੀ ਔਰ ਬਹੁਤਿਆਂ ਨੂੰ ਇਹ ਹੈ ਕਿ ਜੇ ਹੁਣ 15-15 ਹਜ਼ਾਰ ਰੁਪਇਆ ਹਰ ਇੱਕ ਦੇ ਅਕਾਊਂਟ 'ਚ ਆਏਗਾ। ਮੈਂ ਕਿਹਾ ਜੀ ਜਿਵੇਂ ਸਵਿਸ ਬੈਂਕਾਂ ਚੋਂ ਜਿਹੜਾ ਹੈ ਉਹ 20 ਲੱਖ ਤੁਹਾਡੇ ਸਾਰੇ ਅਕਾਊਂਟ 'ਚ ਆ ਚੁੱਕਾ ਹੋਇਆ, ਹੁਣ ਉਹ ਤੁਸੀਂ ਖਰਚ ਲਏ ਨੇ, ਉਹਨੇ 15,000 ਹੋਰ ਪਾਏਗਾ। ਪਰ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਪੋਲੀਟੀਸ਼ੀਅਨਸ ਵੱਲੋਂ ਡਿਸੈਪਸ਼ਨ ਗੇਮ ਵੀ ਚੱਲ ਰਹੀ ਹੈ। ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਸ ਦਾ ਕਰਵ ਫਲੈਟ ਕਰ ਦਿੱਤਾ ਹੈ ਜਾਂ ਇਸ ਦੇ ਉੱਤੇ ਅਸੀਂ ਆਲਮੋਸਟ ਸਕਸੈਸਫੁਲ ਹੋ ਗਏ। ਫਿਰ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਜੀ ਜਿੰਨੇ ਟੈਸਟ
ਅਮਰੀਕਾ ਕੋਲ ਕਰਨ ਦੀ ਕੈਪੈਸਿਟੀ ਹੈ, ਅਸੀਂ ਕਰ ਰਹੇ ਹਾਂ। 3 ਲੱਖ ਤੋਂ 10 ਲੱਖ ਤੱਕ ਅਸੀਂ ਕਰ ਰਹੇ ਹਾਂ। ਹਾਲਾਂਕਿ ਫਿਗਰਸ ਇਹ ਸਾਹਮਣੇ ਆਈਆਂ ਨੇ ਕਿ 330 ਮਿਲੀਅਨ ਅਮਰੀਕਾ ਦੀ ਆਬਾਦੀ ਹੈ, ਲੇਕਿਨ ਸਿਰਫ 2.75% ਹੀ ਟੈਸਟਿੰਗ ਹੋਈ ਹੈ। ਸੋ ਮੈਂ ਸਮਝਦਾ ਹਾਂ ਵੀ ਪ੍ਰੈਜ਼ੀਡੈਂਟ ਟਰੰਪ ਦੇ ਸਾਹਮਣੇ ਨਵੰਬਰ ਦੀਆਂ ਇਲੈਕਸ਼ਨਸ ਨੇ, ਇਸ ਹਵਾਲੇ ਦੇ ਨਾਲ ਉਹ ਇੱਕ ਆਪਟੀਮਿਜ਼ਮ ਔਰ ਇੱਕ ਚੰਗੇ ਲੀਡਰ ਦੇ ਤੌਰ ਤੇ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਨੇ। ਹਾਲਾਂਕਿ ਬਹੁਤ ਵਾਰ ਜਿਹੜੇ ਅਮਰੀਕਾ ਦੇ ਐਕਸ ਪ੍ਰੈਜ਼ੀਡੈਂਟ ਹੁੰਦੇ ਨੇ, ਉਹਨਾਂ ਨੂੰ ਈਵਨ ਐਕਸ ਵੀ ਨਹੀਂ ਕਿਹਾ ਜਾਂਦਾ, ਉਹਨਾਂ ਨਾਲ ਪ੍ਰੈਜ਼ੀਡੈਂਟ ਹੀ ਰਹਿੰਦਾ, ਉਹ ਜਿਹੜੇ ਨੇ ਕਿਸੇ ਦੂਸਰਾ ਜਿਹੜਾ ਸਰਵਿੰਗ ਪ੍ਰੈਜ਼ੀਡੈਂਟ ਹੁੰਦਾ ਉਹਦੇ ਤੇ ਟਿੱਪਣੀ ਨਹੀਂ ਕਰਦੇ, ਕਮੈਂਟ ਨਹੀਂ ਕਰਦੇ। ਪਰ ਇਸ ਮਾਮਲੇ 'ਚ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਪਿਛਲੇ ਦਿਨਾਂ 'ਚ ਜਦੋਂ ਆਪਣੇ ਉਹਨਾਂ ਦੇ ਜਿਹੜੇ ਵਾਈਟ ਹਾਊਸ ਸੈਰਮਨੀ ਸੀ, ਸਾਰੇ ਸਟਾਫਰ ਔਰ ਸਾਰਿਆਂ ਦੀ ਇੱਕ ਉਹਨਾਂ ਦੀ ਆਪਣੀ ਬਾਡੀ ਹੁੰਦੀ ਆ, ਉਹਨਾਂ ਨਾਲ ਟੈਲੀ ਕਾਨਫਰੰਸ ਕੀਤੀ ਤੇ ਉਹਨਾਂ ਨੇ ਕਿਹਾ ਕਿ ਵੀ ਜਿਸ ਅੰਦਾਜ਼ 'ਚ COVID-19 ਨੂੰ ਹੈਂਡਲ ਕੀਤਾ ਹੈ ਪ੍ਰੈਜ਼ੀਡੈਂਟ ਟਰੰਪ ਨੇ, ਉਹ ਬੜਾ ਜਿਹੜਾ ਉਹ ਡਿਜ਼ਾਸਟਰਸ ਵਰਗਾ ਲਫ਼ਜ਼ ਉਹਨਾਂ ਨੇ, ਜਾਂ ਇਸ ਵਰਗਾ ਹੀ ਕੋਈ ਹੋਰ ਮਿਲਵਾ ਸ਼ਬਦ ਜਿਹੜਾ ਉਹ ਉਹਨਾਂ ਨੇ ਇਸਤੇਮਾਲ ਕੀਤਾ। ਔਰ ਉਸ ਸਾਰੇ ਨੂੰ ਲੈ ਕੇ ਜਿਹੜਾ ਫਿਰ ਟਰੰਪ ਨੇ ਆਪਣੇ ਸਪੋਰਟਰ ਬੇਸ ਰਾਹੀਂ ਜਿਹੜੇ ਨੇ ਉਹ ਟਵੀਟ ਵਾਰ ਸ਼ੁਰੂ ਕੀਤੀ ਔਰ ਪੂਰਾ ਹੈਂਡਲ ਬਣਾ ਦਿੱਤਾ। ਜਿਵੇਂ ਕਿਸੇ ਜ਼ਮਾਨੇ ਦੇ ਵਿੱਚ ਵਾਟਰਗੇਟ ਸਕੈਂਡਲ ਨਿਕਸਨ ਦੇ ਜ਼ਮਾਨੇ 'ਚ ਸੀ ਤੇ ਓਬਾਮਾ ਨੇ ਜਿਹੜਾ ਉਸ ਟਵੀਟ ਹੈਂਡਲ ਦੇ ਉੱਤੇ ਓਬਾਮਾ ਗੇਟ ਬਣਾ ਦਿੱਤਾ ਕਿ ਕੀ ਫੇਲਿਅਰਸ ਨੇ ਕੀ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਧਰ ਇਹ ਚੱਲ ਰਿਹਾ, ਉਧਰ ਮੋਦੀ ਨੂੰ ਨਜ਼ਰ ਆ ਰਿਹਾ ਵੀ ਇੰਨਾ ਵੱਡਾ ਝੂਠ ਅਸੀਂ ਬੋਲਿਆ ਹੋਇਆ। ਜਦੋਂ ਮੋਦੀ ਨੇ ਮਾਰਚ ਦੇ ਮਹੀਨੇ 'ਚ 24 ਮਾਰਚ ਨੂੰ ਉਹਨੇ ਨੇਸ਼ਨ ਨੂੰ ਐਡਰੈਸ ਕੀਤਾ, ਹਾਲਾਂਕਿ ਉਹ ਮਨ ਕੀ ਬਾਤ ਆਪਣੇ ਆਪ ਦੇ ਵਿੱਚ ਹੀ ਗੁਰਗੁਰ ਕਰਦਾ ਹੈ, ਕਦੇ ਪ੍ਰੈਸ ਕਾਨਫਰੰਸ ਤਾਂ ਕਰਦਾ ਹੀ ਨਹੀਂ ਹੈ, ਮੀਡੀਆ ਨੂੰ ਫੇਸ ਨਹੀਂ ਕਰਦਾ, ਤੇ ਜਾਂ ਉਹ ਸਿੱਧਾ ਆ ਕੇ ਜਿਹੜਾ ਉਹ ਨੇਸ਼ਨ ਨੂੰ ਐਡਰੈਸ ਕਰਦਾ। ਸੋ ਜਦੋਂ ਉਹਨੇ 24 ਮਾਰਚ ਨੂੰ ਐਡਰੈਸ ਕੀਤਾ ਸੀ, ਉਹਨੇ ਉਹਦੇ ਐਗਜ਼ੈਕਟ ਜੁਮਲਾ ਸੀ कि जी महाभारत की लड़ाई हमने 18 दिन में जीती और ये कोविड-19 की लड़ाई हम 21 दिन में जीतेंगे, क्योंकि 21 दिन का लॉकडाउन लाने का उन्हें ऐलान किया। और अज इस उत्ते काफी चार चुफेरे तनकीद भी हो रही है। जो हुण दोबारा बोलन आया तो उन्हें कहा जी ये बहुत इनडेफिनेट लड़ाई हो सकती है, लंबा वक्त लग सकता है और असी जिहड़ा इहनूं लॉकडाउन नूं खोलांगे और किहड़ी तरतीब होएगी वो आने वाले दिनों असीं ऐलान करांगे। सो उसनूं ये पुछा जा रहा है कि जी ये महाभारत की लड़ाई तो 18 दिनों ही तुसीं जित्ती सी, भी कोई इहनूं यही पुछे कि भी इन्ना झूठ पर ज़ाहिर है कि सियासी तौर पे हर एक नूं लग रहा, जिवें असीं कल जिक्र कीता सी कि कितनी वड्डी डिजास्टर भारत दी लेबर दे लई, माइग्रेंट लेबर जिन्हां दी गिणती 2 करोड़ तो 3 करोड़ है, 20 मिलियन तो 30 मिलियन तक किवें ਉਹ ਸੜਕਾਂ ਤੇ ਨੇ, ਕਿਵੇਂ ਉਹ ਮਰ ਰਹੇ ਨੇ, ਕਿਵੇਂ ਟ੍ਰੇਨ ਦੀ ਗੂਡਸ ਟ੍ਰੇਨ ਨੇ ਕਿਵੇਂ ਜਿਹੜਾ ਉਹ 18 ਕੇ 19 ਕੁਚਲੇ, ਉਹਨਾਂ ਨੂੰ ਵੀ ਮੋਦੀ ਨੇ ਐਲਾਨ ਕੀਤਾ ਜੀ ਮਰਿਆਂ ਨੂੰ 5-5 ਲੱਖ ਔਰ ਜਿਹੜੇ ਜ਼ਖਮੀ ਨੇ ਉਹਨਾਂ ਨੂੰ 50-50 ਹਜ਼ਾਰ। ਸੋ ਇਹ ਗਰੀਬਾਂ ਦੇ ਨਾਲ ਮਜ਼ਾਕ ਹੈ। ਦੂਸਰੇ ਪਾਸੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਭਾਰਤ ਦੇ ਵਿੱਚ ਇਸ ਮੌਕੇ ਦਾ ਇਸਤੇਮਾਲ ਕਰਕੇ ਕਿਵੇਂ ਉਹ ਲੇਬਰ ਦੇ ਹੱਕਾਂ ਦੇ ਕਾਨੂੰਨ ਜਿਨ੍ਹਾਂ ਨੂੰ ਲੰਬੀ ਜਦੋਜਹਿਦ ਤੋਂ ਬਾਅਦ, ਇੱਕ ਸਦੀ ਦੀ ਜਦੋਜਹਿਦ ਤੋਂ ਬਾਅਦ ਕਈ ਹਾਲਤਾਂ 'ਚ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਹੀ ਜਿੱਥੇ ਲੇਬਰ ਦੇ ਹੱਕ ਮਹਿਫੂਜ਼ ਹੋਏ ਸੀ, ਉੱਥੇ ਯੂਪੀ ਦੀ ਸਰਕਾਰ ਹੋਏ, ਮੱਧ ਪ੍ਰਦੇਸ਼ ਦੀ ਸਰਕਾਰ ਹੋਏ, ਗੁਜਰਾਤ ਦੀ ਸਰਕਾਰ ਹੋਏ, ਇਹ ਬੀਜੇਪੀ ਗਵਰਨਡ ਸਟੇਟਸ ਨੇ, ਉਹਨਾਂ ਨੇ ਜਿਹੜੀ 100 ਸਾਲ ਦੀ ਪ੍ਰਾਪਤੀ ਹੈ ਜਿਹਦੇ 'ਚ ਕਿ ਮਜ਼ਦੂਰਾਂ ਦੇ ਲਈ 8 ਘੰਟੇ ਦਾ ਜਿਹੜਾ ਟਾਈਮ ਫਰੇਮ ਹੈ, ਕੰਪਨਸੇਸ਼ਨ ਦੀ ਗੱਲ ਹੈ, ਉਹਨਾਂ ਦੇ ਹੋਰ ਹਕੂਕ ਜਿਹੜੇ ਨੇ ਉਹ ਸਾਰੇ ਆਰਡੀਨੈਂਸਿਸ ਦੇ ਰਾਹੀਂ ਜਿਹੜੇ ਇਹਨਾਂ ਸਰਕਾਰਾਂ ਨੇ ਲਿਆਂਦੇ ਔਰ ਸੈਂਟਰ ਨੂੰ ਭੇਜੇ ਹੋਏ ਨੇ, ਔਰ ਉਹਨਾਂ ਥੱਲੇ 8 ਤੋਂ ਜਿਹੜਾ ਟਾਈਮ ਹੈ ਉਹ 12 ਘੰਟੇ ਦਾ ਕਰ ਦਿੱਤਾ ਗਿਆ। ਆਲਮੋਸਟ ਫੋਰਸ ਵਰਗੀ ਗੱਲ ਕੀਤੀ ਗਈ ਔਰ ਹੋਰ ਵੀ ਉਹਦੇ ਬਹੁਤ ਸਾਰੇ ਪ੍ਰੋਵੀਜ਼ਨਸ ਬਦਲ ਦਿੱਤੇ ਗਏ ਨੇ, ਸਸਪੈਂਡ ਕਰ ਦਿੱਤੇ ਗਏ ਨੇ, ਜਾਂ ਇਉਂ ਕਹੋ ਕਿ ਵੀ ਕੱਲਾ ਇਹ ਮਜ਼ਦੂਰਾਂ ਨੂੰ ਸੜਕਾਂ ਤੇ ਰੋਲ ਕੇ ਜਾਂ ਭੁੱਖੇ ਮਾਰ ਕੇ ਹੀ ਰੋਲਿਆ ਨਹੀਂ ਗਿਆ। ਆਉਣ ਵਾਲੇ ਪੀਰੀਅਡ 'ਚ ਜਿਸ ਕਦਰ ਇਸ ਹਾਲਾਤ ਨੂੰ ਵਰਤ ਕੇ ਅਮੀਰ ਲੋਕ, ਕੈਪੀਟਲਿਸਟ ਲੋਕ, ਕਾਰਖਾਨੇਦਾਰਾਂ ਦਾ ਪੱਖ ਪੂਰਿਆ ਗਿਆ, ਕਿਉਂਕਿ ਬੀਜੇਪੀ ਦੀ ਜਿਹੜੀ ਪਹਿਲੀ ਪਾਰਟੀ ਦੀ ਮਾਂ ਪਾਰਟੀ ਸੀ ਪੋਲੀਟੀਕਲ, ਵੈਸੇ ਤਾਂ ਇਹਨਾਂ ਸਾਰਿਆਂ ਦੀ ਦਾਦੀ ਮਾਂ RSS ਹੈ, ਪਰ ਪੋਲੀਟੀਕਲ ਇਹ ਭਾਰਤੀ ਜਨਸੰਘ ਸੀ। ਔਰ ਮੈਨੂੰ ਯਾਦ ਹੈ
ਕਿ ਬਚਪਨ 'ਚ ਜਦੋਂ ਕਿ ਇਹਨਾਂ ਦਾ ਜਿਹੜਾ ਚੋਣ ਨਿਸ਼ਾਨ ਵੀ ਦੀਵਾ ਹੁੰਦਾ ਸੀ, ਇਹਨਾਂ ਨੂੰ ਕੋਈ ਸੀਰੀਅਸਲੀ ਨਹੀਂ ਸੀ ਲੈਂਦਾ ਔਰ ਇਹਨਾਂ ਨੂੰ ਅਕਸਰ ਲੋਕਾਂ ਦੇ ਵਿੱਚ ਜਿਹੜਾ ਬਾਣੀਆਂ ਦੀ ਪਾਰਟੀ ਕਿਹਾ ਜਾਂਦਾ ਸੀ, ਕਿਉਂਕਿ ਸ਼ਹਿਰਾਂ ਦੇ 2-4 ਬਾਣੀਏ ਜਿਹੜੇ ਸੀ ਉਹੀ ਉਹਦੇ ਪ੍ਰੋਮੀਨੈਂਟ ਲੀਡਰ ਹੁੰਦੇ ਸੀ। ਨਾ ਕੋਈ ਕਿਸਾਨਾਂ ਦੇ ਵਿੱਚ ਇਹਨਾਂ ਦਾ ਬੇਸ ਸੀ, ਨਾ ਮਜ਼ਦੂਰਾਂ ਦੇ ਵਿੱਚ ਸੀ। ਜਾਂ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਈ, ਪੰਜਾਬੀ ਸੂਬੇ ਦੇ ਮੋਰਚੇ ਦਾ ਔਰ ਪੰਜਾਬੀ ਮਾਂ ਬੋਲੀ ਤੋਂ ਇਨਕਾਰ ਕਰਨਾ, ਇਹੀ ਇਹਨਾਂ ਦਾ ਪਲਾਨ ਸੀ। ਉਸ ਜ਼ਮਾਨੇ 'ਚ ਇਹਨਾਂ ਦੇ ਵੱਡੇ ਲੀਡਰ ਯਗਦੱਤ ਸ਼ਰਮਾ ਔਰ ਬਲਰਾਮ ਜੀ ਦਾਸ ਟੰਡਨ ਇਸ ਕਿਸਮ ਦੇ ਲੋਕ ਸੀ ਜਿਹੜੇ ਪੈਰਲਲ ਵਰਤ ਰੱਖਦੇ ਸੀ ਕਿ ਊੜੀ ਈੜੀ ਨਹੀਂ ਪੜ੍ਹੇਂਗੇ। ਔਰ ਉਹੀ ਨੇ ਜਿਹੜੇ ਭਾਰਤੀ ਜਨਸੰਘ ਬਾਅਦ ਦੇ ਵਿੱਚ ਬੀਜੇਪੀ ਦੇ ਵਿੱਚ ਆਇਆ। ਸੋ ਇਹ ਬਾਣੀਆਂ ਦੀ ਪਾਰਟੀ ਬੇਸ਼ੱਕ ਤਾਕਤ ਤੱਕ ਪਹੁੰਚਣ ਦੇ ਲਈ ਇਹਨਾਂ ਨੇ ਕਿਸ ਕਦਰ ਫਿਰਕੂ ਕਾਰਡ ਪਲੇ ਕੀਤਾ, ਬਾਬਰੀ ਮਸਜਿਦ ਢਾਈ, ਰੱਥ ਯਾਤਰਾਵਾਂ, ਔਰ ਇਸ ਸਾਰੇ ਦੇ ਵਿੱਚ ਇਹਨਾਂ ਨੇ ਬਾਕੀ ਸਾਰੇ ਫੈਕਟਰਸ ਨੂੰ ਇਰਰੈਲੇਵੈਂਟ ਕਰ ਦਿੱਤਾ ਹੈ। ਔਰ ਉਹ ਜਿਹੜੀ ਹੈ ਬੈਕਵਰਡ ਕਲਾਸਿਸ ਜਾਂ ਸ਼ਡਿਊਲ ਕਾਸਟ, ਸ਼ਡਿਊਲ ਟ੍ਰਾਈਬਸ, ਜਿਨ੍ਹਾਂ ਦੇ ਹੱਕਾਂ ਦੇ ਉੱਤੇ ਇਹਨਾਂ ਨੇ ਕਦੇ ਵੀ ਜਿਹੜਾ ਛਾਪਾ ਮਾਰਨ ਤੋਂ ਗੁਰੇਜ਼ ਨਹੀਂ ਕੀਤਾ, ਉਹ ਵੀ ਇਹਨਾਂ ਦੇ ਨਾਲ ਆਏ, ਕਿਉਂਕਿ ਇਹਨਾਂ ਨੇ ਫਿਰਕੂ ਪੱਤਾ ਹਿੰਦੂ ਤੇ ਮੁਸਲਮਾਨ ਦਾ ਖੇਲਿਆ, ਬਾਬਰੀ ਮਸਜਿਦ, ਰਾਮ ਮੰਦਿਰ, ਇਸ ਸਾਰੇ ਦੇ ਥੱਲੇ। ਔਰ ਹੁਣ ਇਹ ਨਜ਼ਰ ਆ ਰਿਹਾ ਕਿ ਵੀ ਜਿਹੜਾ ਇਹਨਾਂ ਦਾ ਬੈਕ ਅਵਤਾਰ ਸੀ ਬਾਣੀਏ ਦਾ, ਕਿਵੇਂ ਇਹਨਾਂ ਨੇ ਹੁਣ ਜਿੱਥੇ ਅਮਰੀਕਾ ਦੇ ਨਾਲ ਯਾਰੀ ਪਾਈ ਹੈ, ਉੱਥੇ ਅਮਰੀਕਨ ਕਾਰਖਾਨੇਦਾਰਾਂ ਨੂੰ ਕਿਵੇਂ ਜਿਹੜੀ ਡਾਇਰੈਕਟ ਜਿਹੜੀ ਇਹਨਾਂ ਨੂੰ ਇਨਵੈਸਟ ਕਰਨ ਦੇ ਹੱਕ ਵੀ ਦਿੱਤੇ। ਹਾਲਾਂਕਿ ਇਕਨੋਮਿਕਲ ਰਿਫਾਰਮਸ ਦੇ ਨਾਂ ਥੱਲੇ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਅਸੀਂ ਇਹ ਦੇਖਿਆ ਸੀ ਕਿ ਬਾਹਰਲੇ ਕੈਪੀਟਲਿਸਟ ਜਿਹੜੇ ਨੇ, ਵੱਡੇ ਵੱਡੇ ਕਾਰਖਾਨੇਦਾਰ ਜਾਂ ਜਿਹਨਾਂ ਨੂੰ ਕਾਰਪੋਰੇਟ ਘਰਾਣੇ ਕਿਹਾ ਜਾਂਦਾ ਹੈ, ਪਹੁੰਚ ਗਏ ਸੀ। ਉੱਥੋਂ ਦੇ ਬਾਣੀਏ ਸਾਰੇ ਉਹ ਮਲਾਇਆ ਹੋਏ, ਉਹ ਨੀਰਵ ਮੋਦੀ ਹੋਏ, ਲਲਿਤ ਮੋਦੀ ਹੋਏ, ਇਹ ਸਾਰੇ ਉੱਥੋਂ ਪੈਸੇ ਲੈ ਕੇ ਦੌੜ ਰਹੇ ਨੇ। ਇੱਥੋਂ ਵਾਲਿਆਂ ਦੀ ਉੱਥੇ ਇਨਵੈਸਟਮੈਂਟ ਕਰਵਾਈ ਜਾ ਰਹੀ ਹੈ। ਔਰ ਇਸ ਸਾਰੇ ਦੇ ਵਿਚਕਾਰ ਜਿਵੇਂ ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲ ਦਿੱਤਾ ਗਿਆ ਆਰਡੀਨੈਂਸ ਦੇ ਜ਼ਰੀਏ, ਇਸ ਨੂੰ ਸਾਰੇ ਘਰਾਂ 'ਚ ਬੈਠੇ ਨੇ। ਹਾਲਾਂਕਿ ਮਜ਼ਦੂਰ ਜਥੇਬੰਦੀਆਂ ਦੇ ਵਿੱਚ ਬੇਚੈਨੀ ਹੈ, ਬਿਆਨਬਾਜ਼ੀ ਵੀ ਹੋਈ ਹੈ, ਕਾਂਗਰਸ ਦੇ ਲੀਡਰਾਂ ਨੇ ਵੀ ਕੀਤੀ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਜਿਸ ਕਿਸਮ ਦਾ ਉੱਥੇ ਉਹਨਾਂ ਨੇ ਫਿਰਕੂ ਮਾਹੌਲ ਸਿਰਜਿਆ ਹੋਇਆ ਔਰ ਇਹ ਕੋਵਿਡ-19 ਦੇ ਹਵਾਲੇ ਨਾਲ ਜਿਵੇਂ ਹਿੰਦੂਤਵੀ ਆਪਣੇ ਫਿਰਕੂ ਏਜੰਡੇ ਨੂੰ ਅੱਗੇ ਤੋਰ ਰਹੇ ਨੇ, ਉਸ ਦੇ ਵਿੱਚ ਕੋਈ ਇਹ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਕੋਈ ਕਾਰਗਰ ਪ੍ਰੋਟੈਸਟ ਜਾਂ ਕੋਈ ਕਾਰਗਰ ਜਿਹੜੀ ਹੈ ਇਸ ਦੇ ਖਿਲਾਫ ਲਾਈਨ ਲੈ ਸਕਣਗੀਆਂ। ਸੋ ਕੁੱਲ ਮਿਲਾ ਕੇ ਇਸ ਕਿਸਮ ਦੇ ਮਾਹੌਲ ਦੇ ਵਿੱਚ ਜਿੱਥੇ ਦੁਨੀਆ, ਔਰ ਮੈਂ ਸਮਝਦਾ ਵੀ ਅੱਜ ਦਾ ਦਿਨ ਖਾਸ ਤੌਰ ਤੇ ਇੱਕ ਅਹਿਮੀਅਤ ਵਾਲਾ ਦਿਨ ਵੀ ਹੈ, ਯੂਨਾਈਟਿਡ ਨੇਸ਼ਨਸ ਨੇ ਇਸ ਦਿਨ ਨੂੰ ਇੰਟਰਨੈਸ਼ਨਲ ਨਰਸਿਸ ਡੇ ਐਲਾਨਿਆ ਹੋਇਆ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਦੁਨੀਆ ਵਿੱਚ ਇਸ ਵੇਲੇ ਕੋਵਿਡ-19 ਦੀ ਲੜਾਈ ਦੇ ਵਿੱਚ 90,000 ਤੋਂ ਲੈ ਕੇ 2 ਲੱਖ ਤੱਕ ਨਰਸਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਨੇ, ਕੋਵਿਡ-19 ਪੋਜ਼ਿਟਿਵ ਹੈ ਉਹਨਾਂ ਦੇ ਵਿੱਚ। ਹਾਲਾਂਕਿ ਕੁੱਲ ਦੁਨੀਆ ਦੇ ਵਿੱਚ ਜੇ ਇਸ ਵੇਲੇ ਰਫਲੀ ਜਿਹੜਾ ਕਿ ਇਹਨਾਂ ਦੀ ਨਰਸਿਸ ਇੰਟਰਨੈਸ਼ਨਲ ਐਸੋਸੀਏਸ਼ਨਸ ਨੇ ਉਹਨਾਂ ਦੇ ਮੈਂ ਫਿਗਰਸ ਵੱਲ ਝਾਤ ਮਾਰਾਂ ਤੇ ਇਸ ਵੇਲੇ ਲਗਭਗ ਦੁਨੀਆ ਦੇ ਵਿੱਚ 20 ਮਿਲੀਅਨ ਨਰਸਿਸ ਨੇ, 2 ਕਰੋੜ। ਔਰ ਜ਼ਾਹਰ ਹੈ ਕਿ ਉਹਨਾਂ ਦੇ ਵਿੱਚੋਂ ਵੀ ਜੇ ਲਗਭਗ 90,000 ਤੋਂ 2 ਕਰੋੜ ਫਿਗਰ ਆ ਰਹੀ ਹੈ, ਉਹ ਸਫਰ ਕਰ ਰਹੀਆਂ ਨੇ ਕੋਵਿਡ-19 ਤੋਂ। ਤੇ ਜਿੱਥੇ ਅਸੀਂ ਰੋਜ਼ਾਨਾ ਮੈਡੀਕਲ ਕਮਿਊਨਿਟੀ ਜਿਹਦੇ ਵਿੱਚ ਡਾਕਟਰਸ, ਨਰਸਿਸ, ਸੈਨੀਟੇਸ਼ਨ ਵਰਕਰਸ ਔਰ ਦੂਸਰੇ ਸਾਰਿਆਂ ਨੂੰ ਟ੍ਰਿਬਿਊਟ ਦਿੰਦੇ ਆ, ਅੱਜ ਇਹ ਟ੍ਰਿਬਿਊਟ ਹੋਰ ਵੀ ਖਾਸ ਬਣਦੀ ਹੈ ਕਿਉਂਕਿ ਅੱਜ ਦਾ ਦਿਨ ਫਲੋਰੈਂਸ ਨਾਈਟਿੰਗੇਲ ਜਿਹੜੀ ਇਟਲੀ ਦੇ ਵਿੱਚ ਜੰਮੀ, ਅੱਜ ਤੋਂ ਠੀਕ 200 ਸਾਲ ਪਹਿਲਾਂ 1820 ਦੇ ਵਿੱਚ ਅੱਜ ਦੇ ਦਿਨ ਹੀ 12 ਮਈ ਨੂੰ ਉਸ ਦਾ 200ਵਾਂ ਜਨਮ ਦਿਨ ਵੀ ਹੈ। ਔਰ ਜਦੋਂ ਅਸੀਂ ਬਹੁਤ ਵਾਰ ਹੁਣ ਹਸਪਤਾਲਾਂ 'ਚ ਜਾਂਦੇ ਆ, ਅਸੀਂ ਸਮਝਦੇ ਹਾਂ ਵੀ ਇਹ ਨਰਸਿਸ, ਡਾਕਟਰਸ, ਇਹ ਸਾਰਾ ਪਤਾ ਨਹੀਂ ਮੁੱਢ ਕਦੀਮ ਤੋਂ ਹੀ ਚੱਲਿਆ ਆ ਰਿਹਾ। ਨਹੀਂ, ਹਰ ਮੂਵਮੈਂਟ ਕਿਵੇਂ ਖੜੀ ਹੋਈ, ਕਿਵੇਂ ਉਸ ਨੂੰ ਜਿਹੜਾ ਅੱਗੇ ਤੋਰਿਆ ਗਿਆ, ਇਵੇਂ ਨਾ ਨਰਸਿਸ ਹੁੰਦੀਆਂ ਸੀ ਨਾ ਜਿਹੜਾ ਕੋਈ ਇਸ ਨੂੰ ਇੱਜ਼ਤਦਾਰ ਪ੍ਰੋਫੈਸ਼ਨ ਤਾਂ ਦੂਰ ਦੀ ਗੱਲ, ਕੋਈ ਇਹਨਾਂ ਨੂੰ ਜੇ ਅਸੀਂ 1820 ਦੀ ਗੱਲ ਕਰੀਏ ਜਦੋਂ ਫਲੋਰੈਂਸ ਨਾਈਟਿੰਗੇਲ ਦਾ ਜਨਮ ਹੁੰਦਾ ਹੈ ਤੇ ਉਦੋਂ ਬਿਲਕੁਲ ਜੰਗਾਂ ਦੇ ਵਿੱਚ, ਔਰ ਜਿਹੜੀ ਕਹਾਣੀ ਫਲੋਰੈਂਸ ਨਾਈਟਿੰਗੇਲ ਦੀ ਹੈ, ਬਹੁਤ ਚੰਗੇ ਘਰ ਦੇ ਵਿੱਚ ਇਸ ਦਾ ਜਨਮ ਹੋਇਆ ਜਿਹਨੂੰ ਐਲੀਟ ਕਲਾਸ ਕਹਿੰਦੇ ਨੇ, ਜਿਹੜਾ
ਇਹਨਾਂ ਦਾ ਵੀ ਸਮਾਜ ਸੀ। ਯੂਰਪ ਦੇ ਵਿੱਚ ਇੱਕ ਐਲੀਟ ਕਲਾਸ ਸੀ, ਜਿਹੜੇ ਵੱਡੇ ਫਿਊਡਲ ਵੀ ਸੀ, ਉਹਨਾਂ ਦਾ ਰਹਿਣ ਸਹਿਣ ਬਾਕੀਆਂ ਨਾਲੋਂ ਵੱਖਰਾ ਸੀ। ਆਮ ਗਰੀਬ ਲੋਕ ਤੇ ਉਹਨਾਂ ਦੇ ਨਾਲ ਇਹ ਕੋਈ ਰਾਬਤਾ ਵੀ ਨਹੀਂ ਸੀ ਰੱਖਦੇ, ਪਰ ਇਹ ਕੋਈ ਐਸੀ ਜਿਹੜੀ ਹੈ ਉਹ ਯੂਨੀਕ ਰੂਹ ਸੀ ਕਿ ਇਸ ਦੀ ਹਮਦਰਦੀ ਜਦੋਂ ਐਲੀਟ ਕਲਾਸ ਦੇ ਵਿੱਚ ਦੀ ਮਾਂ ਵੱਡੀਆਂ ਵੱਡੀਆਂ ਸੋਸ਼ਲ ਪਾਰਟੀਆਂ ਜਾਂ ਦੂਸਰਿਆਂ 'ਚ ਵੀ ਜਾਣਾ, ਇਹ ਉੱਥੋਂ ਕੰਨੀ ਕਤਰਾਉਂਦੀ ਸੀ, ਆਮ ਲੋਕਾਂ ਦੇ ਨਾਲ ਹਮਦਰਦੀ ਕਰਦੀ ਸੀ। ਔਰ ਇਹਨੇ ਜਦੋਂ ਭਰ ਜਵਾਨੀ 'ਚ ਆਈ, ਮਾਪਿਓ ਵਿਆਹ ਕਰਨਾ ਚਾਹੁੰਦੇ ਸੀ, ਤੇ ਇਹਨੇ ਕਿਹਾ ਕਿ ਵੀ ਨਹੀਂ, ਮੈਂ ਨਰਸ ਬਣਨਾ। ਸੋ ਇਹ ਇੱਕ ਬੜਾ ਵੱਡਾ ਸ਼ੌਕ ਸੀ ਸਾਰੇ ਟੱਬਰ ਦੇ ਲਈ, ਕਿਉਂਕਿ ਉਸ ਵੇਲੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਕੋਈ ਐਲੀਟ ਘਰਾਣੇ ਦੀ ਬੱਚੀ ਇਸ, ਔਰ ਕੋਈ ਨਰਸਿੰਗ ਦਾ ਪ੍ਰੋਫੈਸ਼ਨ ਵੀ ਕੋਈ ਆਰਗੇਨਾਈਜ਼ਡ ਕੋਈ ਸਿਸਟਮ ਨਹੀਂ ਸੀ। ਔਰ ਇਹ ਉਹੀ ਪੀਰੀਅਡ ਸੀ, ਆਟੋਮਨ ਅੰਪਾਇਰ ਦਾ ਜ਼ਮਾਨਾ ਸੀ। ਔਰ ਕ੍ਰੀਮੀਆ ਜਿਹੜਾ ਅੱਜ ਵੀ ਯੂਕਰੇਨ ਔਰ ਸੋਵੀਅਤ ਯੂਨੀਅਨ ਦੇ ਵਿੱਚ ਟਕਰਾਅ ਦਾ ਕਾਰਨ ਹੈ, ਰੂਸ ਨੇ ਕ੍ਰੀਮੀਆ ਦੇ ਉੱਤੇ ਕਾਬੂ ਕੀਤਾ ਹੈ, ਅਮਰੀਕਾ ਨੇ ਸੈਂਕਸ਼ਨਸ ਲਾਈਆਂ। ਸੋ ਆਟੋਮਨ ਅੰਪਾਇਰ ਦੇ ਇਸ ਕ੍ਰੀਮੀਆ ਦੇ ਵਿੱਚ ਇੰਗਲੈਂਡ ਔਰ ਇਟਲੀ ਜਿਹੜੇ ਕਿ ਇੱਕੋ ਹੀ ਲਾਈਨ ਦੇ ਉੱਤੇ ਸੀ, ਉਹਨਾਂ ਦੀ ਲੜਾਈ ਸ਼ੁਰੂ ਹੋਈ, ਕਾਫੀ ਨੁਕਸਾਨ ਹੋਣਾ ਸ਼ੁਰੂ ਹੋਇਆ। ਔਰ ਉੱਥੋਂ ਖਬਰਾਂ, ਕਿਉਂਕਿ ਉਸ ਜ਼ਮਾਨੇ ਦੇ ਵਿੱਚ ਡਿਸਪੈਚ ਹੀ ਸੀ, ਜ਼ਾਹਰ ਨਿਊਜ਼ਪੇਪਰ ਤਾਂ ਸਨ, ਪਰ ਉਹ ਹੱਥੀਂ ਲਿਖਤੀ ਕੋਈ ਘੋੜਿਆਂ ਰਾਹੀਂ ਜਾਂ ਕਿਵੇਂ ਖਬਰਾਂ ਪਹੁੰਚਦੀਆਂ ਸੀ ਕਿ ਭਾਈ ਉੱਥੇ ਬਹੁਤ ਸੋਲਜਰ ਮਰ ਰਹੇ ਨੇ। ਔਰ ਕੱਲੇ ਇਸ ਤਰ੍ਹਾਂ ਹੀ ਨਹੀਂ ਕਿ ਕੋਈ ਜਿਹੜੇ ਮਾਰਤਾ ਰਹੇ ਨੇ ਜੰਗ, ਜਿਹੜੇ ਜ਼ਖਮੀ ਨੇ ਉਹਨਾਂ ਦਾ ਵੀ ਜਿਹੜਾ ਕੋਈ ਪ੍ਰਬੰਧ ਨਹੀਂ ਹੈ, ਔਰ ਬਹੁਤ ਸਾਰਾ ਹੈਜੇ ਨਾਲ ਮਰ ਰਹੇ ਨੇ, ਕੋਈ ਪਲੇਗ ਨਾਲ ਮਰ ਰਿਹਾ, ਇਸ ਕਿਸਮ ਦਾ ਹੀ ਨਾਂ ਸੀ। ਔਰ ਕੋਈ ਉੱਥੇ ਜਿਹੜਾ ਉਹਨਾਂ ਦੇ ਨੇੜੇ ਵੀ ਜਾਂਦਾ ਉਹ ਵੀ ਬਿਮਾਰ ਹੋ ਜਾਂਦਾ। ਉਸ ਪੀਰੀਅਡ ਦੇ ਵਿੱਚ ਫਲੋਰੈਂਸ ਨਾਈਟਿੰਗੇਲ ਨੇ ਇਹ ਫੈਸਲਾ ਕੀਤਾ ਕਿ ਮੈਂ ਜਾਣਾ ਹੈ ਉੱਥੇ ਫਰੰਟ ਦੇ ਉੱਤੇ। ਬਹੁਤ ਵਿਰੋਧ ਹੋਇਆ, ਉਹ ਗਈ, ਔਰ ਉੱਥੇ ਜਾ ਕੇ ਉਹਨੇ ਦੇਖਿਆ ਵੀ ਕੀ ਹਾਲ ਸੀ। ਕੋਈ ਵੱਡੇ ਵੱਡੇ ਬਰਾਮਦਿਆਂ ਦੇ ਵਿੱਚ, ਜਿੱਥੇ ਕਿ ਉਹਨਾਂ ਦਾ ਗੰਦਬੰਦ ਵੀ ਉੱਥੇ ਹੀ ਸੀ, ਇੱਕ ਦੂਜੇ ਦੇ ਨਾਲ ਜਿਹੜਾ ਕੋਈ ਕਿਸੇ ਦਾ ਸੰਪਰਕ ਨਹੀਂ ਸੀ। ਇਹਨੇ ਜਾ ਕੇ ਜਿਵੇਂ ਸਾਰੀ ਆਪਣੀ ਟੀਮ ਨੂੰ ਉਹਨੇ, ਜਿਹੜੇ ਉਹਨਾਂ ਥੋੜੇ ਬਹੁਤ ਜ਼ਖਮੀਆਂ 'ਚ ਠੀਕ ਹਾਲਤ ਸੀ, ਉਹਨਾਂ ਨੂੰ ਕਿਹਾ ਵੀ ਫਰਸ਼ ਸਾਫ਼ ਕਰੋ, ਕਿਸੇ ਨੂੰ ਸੈਪਰੇਟ ਕੀਤਾ, ਆਪਣਿਆਂ ਨੂੰ ਉਹਨਾਂ ਨੇ ਇਨਸਪਾਇਰ ਕੀਤਾ। ਔਰ ਉਦੋਂ ਅਜੇ ਕੋਈ ਬਲਬ ਤਾਂ ਨਹੀਂ ਸੀ, ਬਿਜਲੀ ਦੇ ਹਨੇਰਾ ਹੀ ਕੰਮ ਸੀ। ਉਹਨੇ ਰਾਤ ਦੇ ਵੇਲੇ ਵੀ, ਜਦੋਂ ਕਿ ਉਹਨੇ ਉਹਨਾਂ ਸਾਰਿਆਂ ਦਾ ਧਿਆਨ, ਲਾਂਡਰੀ ਕਿਵੇਂ ਕਰਨੀ ਹੈ, ਖਾਣ ਦੇ ਲਈ ਕਿਵੇਂ ਹੈ, ਔਰ ਉਹਨੇ ਜਿਹੜਾ ਅੱਧੀ ਰਾਤ ਵੇਲੇ ਵੀ ਹੱਥ ਦੇ ਵਿੱਚ ਲੈਂਪ ਫੜ ਕੇ ਉਹਨੇ ਜਾ ਕੇ ਕੱਲੇ ਕੱਲੇ ਦੇ ਕੋਲ ਉਹਦਾ ਹਾਲ ਪੁੱਛਣਾ। ਔਰ ਉਹਨਾਂ ਨੇ ਵੀ ਜਿਹੜੇ ਬਿਲਕੁਲ ਮਰ ਰਹੇ ਸੀ, ਔਰ ਜਿਹੜਾ ਡੈਥ ਰੇਟ ਹੈ ਉਹ ਆਲਮੋਸਟ 1/3 ਰਹਿ ਗਿਆ, 2/3 ਸਰਵਾਈਵਲਸ ਉਹਨਾਂ ਜ਼ਖਮੀਆਂ 'ਚੋਂ ਹੋਣੀਆਂ ਸ਼ੁਰੂ ਹੋਈਆਂ। ਤੇ ਰਾਤ ਦੇ ਹਨੇਰੇ 'ਚ ਜਦੋਂ ਲੈਂਪ ਵਾਲੀ ਉਸ ਮਾਈ ਨੂੰ, ਬੀਬੀ ਨੂੰ ਆਂਦਿਆਂ ਦੇਖਦੇ, ਤੇ ਉਹਦਾ ਨਾਂ ਹੀ ਜਿਹੜਾ ਹੈ ਲੇਡੀ ਵਿਦ ਦਾ ਲੈਂਪ ਪੈ ਗਿਆ। ਔਰ ਇਹ ਫਲੋਰੈਂਸ ਨਾਈਟਿੰਗੇਲ ਇਸ ਨਰਸਿਸ ਦੀ ਦੁਨੀਆ ਦੀ ਉਹ ਰਾਈਜ਼ਿੰਗ ਸਟਾਰ ਹੈ, ਜਿਸ ਦੇ ਲਈ ਲਫ਼ਜ਼ ਐਂਜਲ ਆਫ ਕ੍ਰੀਮੀਆ ਵੀ ਇਸਤੇਮਾਲ ਕੀਤਾ ਜਾਂਦਾ ਹੈ। ਔਰ ਬਾਅਦ ਦੇ ਵਿੱਚ ਜਦੋਂ ਕੁਈਨ ਵਿਕਟੋਰੀਆ ਨੇ ਉਸ ਨੂੰ ਇੱਕ ਅਵਾਰਡ ਦਿੱਤਾ, ਨਾਈਟਿੰਗੇਲ ਜੂ, ਕਿਉਂਕਿ ਨਾਈਟਿੰਗੇਲ ਉਹਦਾ ਨਾਂ, ਇਹ ਇਟਲੀ ਦਾ ਉਹ ਸ਼ਹਿਰ ਹੈ ਜਿੱਥੇ ਉਸ ਦਾ ਜਨਮ ਹੁੰਦਾ ਹੈ, ਔਰ ਉਹਦੇ ਨਾਲ ਇਹ ਲਫ਼ਜ਼ ਜੁੜ ਜਾਂਦਾ ਹੈ। ਉਹ ਜਦੋਂ ਵਾਪਸ ਵੀ ਆਉਂਦੇ, ਔਰ ਹਾਂ ਇੱਕ ਪਾਰਟ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ ਨਰਸਿਸ ਵਾਈਟਲ ਸਾਈਨਸ ਲੈਂਦੀਆਂ, ਚਾਰਟ ਬਣਾਇਆ ਜਾਂਦਾ ਹੈ, ਉਹ ਸਾਰੇ ਦਾ ਰਿਕਾਰਡ ਰੱਖਿਆ ਜਾਂਦਾ ਹੈ। ਇਹਦਾ ਵੀ ਕ੍ਰੈਡਿਟ ਫਲੋਰੈਂਸ ਨਾਈਟਿੰਗੇਲ ਨੂੰ ਹੈ ਕਿ ਉਹਨੇ ਫੇਰ ਸਾਰੀ ਜ਼ਿੰਦਗੀ ਉਹਦੀ, ਬੇਸ਼ੱਕ ਉੱਥੋਂ ਉਹਨੂੰ ਇੱਕ ਬੈਕਟੀਰੀਅਲ ਇਨਫੈਕਸ਼ਨ ਵੀ ਲੱਗੀ ਕ੍ਰੀਮੀਆ ਤੋਂ, ਜਿਹੜੀ ਸਾਰੀ ਜ਼ਿੰਦਗੀ ਉਹਦੇ ਨਾਲ ਰਹੀ, ਉਹ ਬੈੱਡ ਤੇ ਵੀ ਰਹਿੰਦੀ ਸੀ, ਪਰ ਉਮਰ ਉਹਨੇ 90 ਸਾਲ ਦੀ ਭੋਗੀ। 90 ਸਾਲ ਤੱਕ ਪਹੁੰਚਦੇ ਆ ਉਹਨੇ ਦੁਨੀਆ ਦੇ ਵਿੱਚ ਇੱਕ ਐਸੀ ਮੂਵਮੈਂਟ ਨਰਸਿਸ ਦੇ ਲਈ ਖੜੀ ਕੀਤੀ। ਉਹਨਾਂ ਦੇ ਨਾਂ ਦੇ ਉੱਤੇ ਟ੍ਰੇਨਿੰਗ ਇੰਸਟੀਚਿਊਟਸ ਬਣਾਈਆਂ, ਯੰਗ ਗਰਲਸ। ਔਰ ਫਲੋਰੈਂਸ ਨਾਈਟਿੰਗੇਲ ਦਾ ਨਾਂ ਇੰਨਾ ਪਪੂਲਰ ਹੋਇਆ ਕਿ ਉਹਦੇ ਨਾਂ ਦੇ ਉੱਤੇ ਹੀ ਫਿਰ ਵੱਡੇ ਵੱਡੇ ਚੰਗੇ ਘਰਾਂ ਦੀਆਂ ਕੁੜੀਆਂ ਵੀ ਇਹ ਜਿਹੜਾ ਉਹਨਾਂ ਨੇ ਆਪਣੀ ਨਰਸਿੰਗ ਦੇ ਪ੍ਰੋਫੈਸ਼ਨ 'ਚ ਆਉਣ ਨੂੰ ਤਰਜੀਹ ਦਿੱਤੀ। ਔਰ ਇਸ ਵੇਲੇ ਮੈਂ ਦੇਖ ਰਿਹਾ ਸੀ ਕਿ ਜਿਹੜੀ ਉਹਨਾਂ ਨੂੰ ਬੀਇੰਗ ਉਹਨਾਂ ਦੇ ਵਿੱਚੋਂ ਜਿਹੜੀਆਂ ਸਟੈਟਿਸਟੀਕਲ ਸਕਿੱਲ ਸੀ, ਚਾਰਟ ਲਿਖਣਾ, ਰਿਕਾਰਡ ਰੱਖਣਾ, ਇਹ ਸਾਰਾ ਵੀ ਇੱਕ ਇਸ ਸਾਰੇ ਨਰਸਿੰਗ ਪ੍ਰੋਫੈਸ਼ਨ ਦੇ ਨਾਲ ਜੁੜਿਆ। ਔਰ ਉਹਨਾਂ ਦੇ ਜਿਹੜਾ ਹੁਣ ਵੀ ਜਿਹੜੇ ਉਹਨਾਂ ਨੇ ਉਹਨਾਂ ਦੇ ਨਾਲ ਜੁੜੀਆਂ ਹੋਈਆਂ 2000 ਤੋਂ ਜ਼ਿਆਦਾ ਚੀਜ਼ਾਂ ਨੇ, ਜਿਨ੍ਹਾਂ ਨੂੰ ਅਸੀਂ ਆਰਟੀਫੈਕਟਸ ਕਹਿੰਦੇ ਆ, ਇਹ ਜਿਹੜੇ ਨੇ ਉਹਨਾਂ ਦੇ ਇੱਕ ਮਿਊਜ਼ੀਅਮ ਦੇ ਵਿੱਚ, ਫਲੋਰੈਂਸ ਨਾਈਟਿੰਗੇਲ ਮਿਊਜ਼ੀਅਮ ਉਹਨੂੰ ਕਿਹਾ ਜਾਂਦਾ ਹੈ, ਔਰ ਇਹ ਉਹਦੇ 'ਚ ਸੁਰੱਖਿਅਤ ਰੱਖੀਆਂ ਹੋਈਆਂ। ਔਰ ਫਲੋਰੈਂਸ ਨਾਈਟਿੰਗੇਲ, ਅਸੀਂ ਵੀ ਸਕੂਲਾਂ ਦੇ ਵਿੱਚ ਇਸ ਬੀਬੀ ਬਾਰੇ, ਲੇਡੀ ਵਿਦ ਦਾ ਲੈਂਪ
ਪੜ੍ਹਦਿਆਂ ਹੀ ਅਸੀਂ ਦੇਖਿਆ ਕਿ ਭਾਈ ਕਿਵੇਂ ਇੱਕ ਬੀਬੀ ਨੇ ਦੁਨੀਆ ਦੇ ਵਿੱਚ ਤਬਦੀਲੀ ਲਿਆਂਦੀ। ਔਰ ਅੱਜ ਜਦੋਂ ਕਿ 20 ਮਿਲੀਅਨ 2 ਕਰੋੜ ਨਰਸਿਸ ਦੁਨੀਆ ਦੇ ਵਿੱਚ, ਔਰ ਉਹਨਾਂ ਚੋਂ ਵੀ ਜਿਹੜੀਆਂ ਨੇ ਲੱਖਾਂ ਫਰੰਟ ਲਾਈਨ ਦੇ ਉੱਤੇ ਇਸ COVID-19 ਦੀ ਲੜਾਈ ਨੂੰ ਲੜ ਰਹੀਆਂ ਨੇ, ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ, ਤਾਂ ਮੈਂ ਸਮਝਦਾ ਕਿ ਫਲੋਰੈਂਸ ਨਾਈਟਿੰਗੇਲ ਸਾਡੀਆਂ ਯਾਦਾਂ 'ਚ ਹੈ। ਔਰ ਇਹ ਗੱਲ ਇਹ ਵੀ ਦੱਸਦੀ ਹੈ ਕਿ ਜੇ ਕੋਈ ਵੀ ਇੱਕ ਇਨਸਾਨ ਤਈਆ ਕਰ ਲੇ ਕਿ ਉਹਨੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ, ਕੁਝ ਤਬਦੀਲੀ ਕਰਨੀ ਹੈ। ਔਰ ਅਕਸਰ ਮੈਨੂੰ ਇਹ ਸ਼ੇਅਰ ਯਾਦ ਆ ਰਿਹਾ, ਸਕੂਲਾਂ ਦੇ ਵਿੱਚ ਅਸੀਂ ਕਿਸੇ ਵੀ ਵਾਰੀਅਰ ਨੂੰ ਜਾਂ ਹੀਰੋ ਨੂੰ ਯਾਦ ਕਰਦੇ ਆ, ਇਹ ਦੁਹਰਾਉਂਦੇ ਹੁੰਦੇ ਸੀ कि लोग कहते हैं कि बदलता है जमाना अक्सर, लोग कहते हैं बदलता है जमाना अक्सर, पर मर्द वो हैं जो जमाने को बदल देते हैं। पर मैं समझदा भी इत्थे तां मैं कल्ले मर्द दी गल नहीं है, इस बीबी ने किवें जमाने दी हवा, अपने परिवार दियां सारियां ट्रेडिशंस, लोकां दी सोच और किन्नी फर्म फुटिंग दे उत्ते इस मूवमेंट ਨੂੰ ਖੜਾ ਕੀਤਾ। ਡਾਕਟਰ ਹੋਣਾ ਬਹੁਤ ਚੰਗੀ ਗੱਲ ਹੈ, ਡਾਕਟਰਸ ਦਾ ਵੀ ਇੱਕ ਆਪਣੀ ਹਿਸਟਰੀ ਹੈ, ਉਹਨਾਂ ਨੇ ਕਿਵੇਂ ਡਾਇਗਨੋਸਿਸ ਕਰਨਾ ਹੈ, ਟ੍ਰੀਟਮੈਂਟ ਦੇਣੀ ਹੈ। ਪਰ ਮੈਂ ਸਮਝਦਾ ਕਿ ਜੇ ਡਾਕਟਰ ਕਮਿਊਨਿਟੀ ਜਾਂ ਮੈਡੀਕਲ ਵਰਲਡ ਦੇ ਵਿੱਚ ਕੋਈ ਪਿਲਰ ਹੈ ਨਾਲ, ਜਿਸ ਨੇ ਇਸ ਸਾਰੇ ਨੂੰ, ਤਾਂ ਉਹ ਨਰਸਿਸ ਨੇ ਜਾਂ ਉਹਨਾਂ ਦੀ ਕੰਟਰੀਬਿਊਸ਼ਨ ਹੈ। ਔਰ ਫਲੋਰੈਂਸ ਨਾਈਟਿੰਗੇਲ ਨੂੰ ਜਦੋਂ ਤੱਕ ਵੀ ਇਹ ਪਲੈਨਟ ਦੇ ਉੱਤੇ ਇਸ ਪ੍ਰੋਫੈਸ਼ਨ ਦੀ ਗੱਲ ਹੋਏਗੀ, ਜਦੋਂ ਤੱਕ ਇਨਸਾਨ ਹੈ, ਇੱਕ ਰੱਬ ਦੀ ਲੋੜ ਹਮੇਸ਼ਾ ਰਹਿੰਦੀ ਹੈ ਔਰ ਡਾਕਟਰਾਂ ਦੀ ਵੀ ਰਹਿਣੀ ਹੈ ਔਰ ਮੈਡੀਕਲ ਵਰਲਡ ਦੀ। ਸੋ ਮੈਂ ਸਮਝਦਾ ਵੀ ਫਲੋਰੈਂਸ ਨਾਈਟਿੰਗੇਲ ਨੂੰ ਹੀ ਅਸੀਂ ਅੱਜ ਦਾ ਜਿਹੜਾ ਦਿਨ ਹੈ ਇਹ ਸਮਰਪਿਤ ਵੀ ਕਰਦੇ। ਔਰ ਇਹ ਸਾਰੇ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਇਹ ਸਾਰੇ 'ਚ ਦੁਨੀਆ ਦੇ ਵਿੱਚ ਸਿਆਸਤ ਅੱਜ ਵੀ ਹੋ ਰਹੀ ਹੈ। ਹਿਊਮਨ ਲਾਈਫ ਦੀ ਜਿਹੜੀ ਵੈਲਿਊ ਹੈ ਉਹ ਇੱਕ ਪਾਸੇ ਹੈ ਔਰ ਉਸ ਸਿਆਸੀ ਖੇਡ 'ਚ। ਔਰ ਜਦੋਂ ਮੈਂ ਡਾਕਟਰ ਫੌਚੀ ਦੀ ਗੱਲ ਕੀਤੀ ਕਿ ਇੱਕ ਪਾਸੇ ਜਿੱਥੇ ਕਿ ਪ੍ਰੈਜ਼ੀਡੈਂਟ ਟਰੰਪ ਇਹ ਕਹਿ ਰਹੇ ਨੇ ਕਿ ਜੀ ਅਸੀਂ ਆਲਮੋਸਟ ਜੰਗ ਜਿੱਤ ਲਈ ਹੈ, ਅੱਜ ਕੱਲ ਪਿਛਲੇ ਕੱਲ, ਕਿਉਂਕਿ ਹੁਣ ਤਾਂ ਸਾਰੀਆਂ ਵਰਚੁਅਲ ਟੈਸਟੀਮਨੀਜ਼ ਵੀ ਹੁੰਦੀਆਂ ਨੇ, ਜਿਹੜੀ ਸੈਨੇਟ ਦੀ ਹੈਲਥ ਔਰ ਇਹ ਸਾਰੇ ਨਾਲ ਰਿਲੇਟਡ ਕਮੇਟੀ ਹੈ, ਉਹਦੇ ਸਾਹਮਣੇ ਉਹਨਾਂ ਨੇ ਐਕਸਪਰਟ ਵਿਟਨੈਸਿਸ ਨੂੰ ਲਿਆ, ਜਿਨ੍ਹਾਂ ਦੇ ਵਿੱਚ ਡਾਕਟਰ ਫੌਚੀ ਨੇ ਇਹ ਗੱਲ ਕਹੀ। ਔਰ ਇਹ ਅੱਜ ਦੀ ਹੈਡਿੰਗ ਹੈ ਸਾਰੇ ਮੀਡੀਆ ਦੀ, Fauci warns Senate of serious consequences. उन्होंने कहा कि if some areas, cities and states jump over those checkpoints and prematurely open up, my concern is we will start to see little spikes that will turn into outbreaks. ਇਹ ਉਹਨਾਂ ਨੇ ਵਾਰਨ ਕੀਤਾ ਕਿ ਜਿਹੜੀਆਂ ਸਟੇਟਾਂ ਇਹਨਾਂ ਨੂੰ ਹੁਣ ਲਾਕਡਾਊਨ ਖੋਲਣ ਦੀ ਗੱਲ ਕਰ ਰਹੀਆਂ ਨੇ, ਉਹਨਾਂ ਨੇ ਕਿਹਾ ਕਿ ਇਹ ਮੇਰੀ ਵਾਰਨਿੰਗ ਹੈ ਕਿ ਜੇ ਤੁਸੀਂ ਜਿਹੜੀਆਂ ਡਿਜ਼ਾਇਰਡ ਡਾਇਰੈਕਸ਼ਨਸ ਨੇ ਇਹਨਾਂ ਨੂੰ ਫੇਜ਼ਸ ਮੁਤਾਬਕ ਖੋਲਣ ਦੀਆਂ, ਉਹਦੇ ਮੁਤਾਬਕ ਤੁਸੀਂ ਐਕਟ ਨਾ ਕੀਤਾ ਤੇ ਫਿਰ ਇਸ ਦੇ ਤੁਹਾਨੂੰ ਖਤਰਨਾਕ ਨਤੀਜੇ ਭੁਗਤਣੇ ਪੈਣਗੇ। ਔਰ ਇਸ ਸਾਰੇ ਦੇ ਵਿੱਚ ਹੀ ਅਸੀਂ ਜਿਹੜਾ ਇਹ ਸਾਰੇ ਨੂੰ, ਮੈਂ ਇਸ ਤੋਂ ਪਹਿਲਾਂ ਕਿ ਇਸ ਨੂੰ ਮੈਂ ਕਲੋਜ਼ ਕਰਾਂ, ਜਿਵੇਂ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਇਸ ਵੇਲੇ, ਜਦੋਂ ਗੱਲ ਇਹਦੀ ਮਿਲੀਅਨਸ ਨੂੰ ਕ੍ਰਾਸ ਕਰਨ ਦੀ ਹੋ ਰਹੀ ਹੈ, ਤੇ ਫਿਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜੀ ਫਿਗਰ ਹੈ ਉਹ ਬੇਸ਼ੱਕ ਰਸ਼ੀਆ ਉਹ ਹੁਣ ਜੰਪ ਕਰਕੇ ਨੰਬਰ 2 ਤੇ ਆ ਗਿਆ ਹੈ ਡੈਥਸ ਕੇਸਿਸ ਦੇ ਮਾਮਲੇ ਦੇ ਵਿੱਚ। ਔਰ ਇਸ ਸਾਰੇ ਦੇ ਨਾਲ ਜਿਹੜਾ ਇਸ ਸਾਰੇ 'ਚ ਮੈਂ ਦਿੱਲੀ ਦੇ ਹਵਾਲੇ ਨਾਲ ਪੰਜਾਬ ਔਰ ਦਿੱਲੀ ਦੀਆਂ ਸਰਕਾਰਾਂ ਇਸ ਫਿਕਰ 'ਚ ਨੇ ਕਿ ਸ਼ਰਾਬ ਦੀ ਸਪਲਾਈ ਘਰਾਂ ਤੱਕ ਕਿਵੇਂ ਪਹੁੰਚਾਉਣੀ ਹੈ। ਸੋ ਹਾਈ ਕੋਰਟ ਵੀ ਦਿੱਲੀ ਦਾ ਕਹਿ ਰਿਹਾ ਜੀ ਕੋਈ ਨਹੀਂ, ਦੇਖੋ ਉਹਦੇ 'ਚ ਇਹ ਨਾ ਹੋਏ ਕਿ ਜੀ ਉਹਦੇ 'ਚ ਕੋਈ ਮਿਕਸ ਕਰ ਦੇ, ਜਾਲੀ ਕੁਛ ਪਾ ਦੇ। ਪਰ ਕਿਸੇ ਨੂੰ ਇਹ ਫਿਕਰ ਨਹੀਂ ਸੀ ਕਿ ਭਾਈ ਲੋਕਾਂ ਦੇ ਇਹ ਜਿਹੜੇ 3 ਕਰੋੜ ਮਜ਼ਦੂਰ ਨੇ, ਜੇ ਜਿੱਥੇ ਜਿੱਥੇ ਬੈਠੇ ਸੀ ਇਹਨਾਂ ਤੱਕ ਇਹਨਾਂ ਨੂੰ ਰਾਸ਼ਨ ਪਾਣੀ ਲੋੜਾਂ ਹੁੰਦੀਆਂ ਤੇ ਇਹ ਕ੍ਰਾਈਸਿਸ ਨਹੀਂ ਸੀ ਹੋਣਾ। ਪਰ ਇਹ ਫਿਕਰ ਸਰਕਾਰਾਂ ਨੂੰ, ਅਮਰਿੰਦਰ ਸਿੰਘ ਨੂੰ ਤਾਂ ਹੋਰ ਵੀ ਖਾਸ ਲੱਗਾ ਹੋਇਆ ਕਿ ਭਾਈ ਜਿਹੜਾ ਉਹ ਇਹ ਘਰਾਂ ਤੱਕ ਜਿਹੜੀ ਹੈ ਅਸੀਂ ਸਪਲਾਈ ਕਰਨੀ ਹੈ। ਔਰ ਹੋਮ ਸਪਲਾਈ ਦੇ ਨਾਂ ਥੱਲੇ ਬੇਸ਼ੱਕ ਉਸਦੇ ਆਪਣੀ ਮਿਨਿਸਟਰੀ ਦੇ ਵਿੱਚ ਵੀ ਇਸ ਨੂੰ ਲੈ ਕੇ ਕਾਫੀ ਜਿਹੜਾ ਆਪਸੀ ਕ੍ਰਾਈਸਿਸ ਹੋਇਆ। ਚੀਫ ਸੈਕਟਰੀ ਦੇ ਨਾਲ ਜਿਹੜੀ ਹੈ ਉਹ ਬੋਲ ਬੁਲਾਰਾ ਹੋਇਆ, ਚੀਫ ਸੈਕਟਰੀ ਨੂੰ ਹੁਣ ਮੀਟਿੰਗ ਦੇ ਵਿੱਚ ਨਹੀਂ ਸੱਦਿਆ ਜਾਂਦਾ।
पर इहदे बावजूद इस गल नूं कोई मन्नण नूं तैयार नहीं है कि ਜਿਹੜੀਆਂ ਲੋਕਾਂ ਦੀਆਂ ਬੇਸਿਕ ਨੀਡਸ ਨੇ ਉਹਨਾਂ ਦਾ ਧਿਆਨ ਰੱਖਿਆ ਜਾਏ। ਔਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਿਹੜਾ ਕੁੱਲ ਮਿਲਾ ਕੇ ਜਿਹੜੀ ਦੁਨੀਆ ਦੇ ਵਿੱਚ ਹਾਲਤ ਹੈ ਅਪਡੇਟ ਕੀ ਹੈ ਇਸ ਬਾਰੇ ਜ਼ਰੂਰ ਥੋੜੀ ਜਿਹੀ ਬਰੀਫਿੰਗ ਦਿਆਂਗਾ। ਇਸ ਵੇਲੇ ਟੋਟਲ ਕੇਸਿਸ 4 ਮਿਲੀਅਨ 31 ਲੱਖ 2716 ਨੇ, ਯਾਨੀ 4.5 ਮਿਲੀਅਨ ਜਿਹੜਾ 45 ਲੱਖ ਦੇ ਨੇੜੇ ਤੇੜੇ ਪਹੁੰਚਣ ਵਾਲਾ ਹੈ। ਔਰ ਜਿਹੜੀਆਂ ਮੌਤਾਂ ਨੇ 2,90,945 ਡੈਥਸ ਦੁਨੀਆ ਭਰ ਦੇ ਵਿੱਚ ਰਿਕਾਰਡ ਹੋਈਆਂ ਨੇ। ਔਰ ਅਜੇ ਵੀ ਜਿਹੜਾ ਇਹਨਾਂ ਦਾ ਡੈਥ ਰੇਟ ਹੈ ਜਿਹੜੇ ਕ੍ਰਿਟੀਕਲ ਹੁੰਦੇ ਨੇ ਜਿਹੜੇ 46,378 ਕ੍ਰਿਟੀਕਲ ਸਟੇਜ ਤੇ ਨੇ, ਹੁਣ ਇਹ ਘਟ ਕੇ ਜਿਹੜਾ ਉਹਦੀ ਸਰਵਾਈਵਲ ਜਿਹੜੀਆਂ ਥੋੜੀਆਂ ਬਹੁਤ ਮੈਡੀਸਿਨਸ ਅਪਲਾਈ ਹੋਣੀਆਂ ਸ਼ੁਰੂ ਹੋਈਆਂ ਉਹ 16% ਜਿਹੜੇ ਕ੍ਰਿਟੀਕਲ ਹੁੰਦੇ ਨੇ ਉਹਨਾਂ ਚ 16% ਦੀ ਡੈਥ ਹੁੰਦੀ ਹੈ। ਸੋ ਜ਼ਾਹਰਾ ਤੌਰ ਦੇ ਉੱਤੇ ਇੰਪਰੂਵਮੈਂਟ ਹੈ। ਅਸੀਂ ਜਦੋਂ ਸ਼ੁਰੂ ਕੀਤਾ ਤਾਂ 24-25% ਹੁੰਦਾ ਸੀ। ਸੋ ਐਟਲੀਸਟ ਕੁਛ ਨਾ ਕੁਛ ਜਿਹੜਾ ਇਸ ਪੱਖੋਂ ਪ੍ਰੋਗਰੈਸ ਹੈ। ਅਮਰੀਕਾ ਦੇ ਵਿੱਚ ਜਿਵੇਂ ਇਸ ਵੇਲੇ ਸਭ ਤੋਂ ਜ਼ਿਆਦਾ ਕਰੋਨਾ ਪੋਜ਼ਿਟਿਵ ਕੇਸਿਸ ਨੇ 1,03,95,027 ਔਰ ਪਿਛਲੇ 24 ਘੰਟੇ ਚ 760 ਮੌਤਾਂ ਹੋਈਆਂ ਨੇ। ਔਰ ਟੋਟਲ ਡੈਥਸ ਅਮਰੀਕਾ ਦੇ ਵਿੱਚ 82,555 ਨੇ। ਨਿਊਯਾਰਕ ਦੇ ਹਵਾਲੇ ਨਾਲ ਵੀ ਮੈਂ ਦੱਸ ਰਿਹਾ, ਕੱਲ ਮੈਂ ਦੋਨਾਂ ਦਾ ਹੀ ਗਵਰਨਰ ਕਿਊਮੋ ਔਰ ਬਲੈਸੀਓ ਮੇਅਰ ਉਹਨਾਂ ਦੀਆਂ ਮੈਂ ਪ੍ਰੈਸ ਕਾਨਫਰੰਸਿਸ ਦੇਖੀਆਂ ਨੇ। ਸੋ ਨਿਊਯਾਰਕ ਚ ਵੀ ਅਜੇ ਕ੍ਰਾਈਸਿਸ ਓਵਰ ਨਹੀਂ ਹੈ ਔਰ ਉਹ ਫੇਸ ਦੇ ਵਿੱਚ ਜਿਹੜਾ ਇਹਨੂੰ ਖੋਲ ਰਹੇ ਨੇ ਕੁਝ ਇਲਾਕੇ। ਲੇਕਿਨ ਅਜੇ 15 ਮਈ ਤੋਂ ਬਾਅਦ ਹੀ ਅਸੀਂ ਦੇਖਾਂਗੇ ਕੀ ਸਿਚੁਏਸ਼ਨ ਹੈ। ਲੇਕਿਨ ਜ਼ਾਹਰ ਹੈ ਕਿ ਨਵੇਂ ਕੇਸਿਸ ਦੀ ਗਿਣਤੀ ਘਟੀ ਹੈ, ਇਸ ਲਈ ਹਸਪਤਾਲਾਂ ਦੇ ਉੱਤੇ ਉਹਨਾਂ ਦਬਾਅ ਨਹੀਂ ਹੈ। ਸਪੇਨ ਦੇ ਵਿੱਚ ਅਜੇ ਵੀ 176 ਡੈਥਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਔਰ 2,69,520 ਜਿਹੜੇ ਨੇ CD19 ਪੋਜ਼ਿਟਿਵ ਕੇਸਿਸ ਨੇ। ਜਿਵੇਂ ਮੈਂ ਪਹਿਲਾਂ ਦੱਸਿਆ ਰਸ਼ੀਆ ਕੇਸਾਂ ਦੇ ਲਿਹਾਜ਼ ਨਾਲ ਜੰਪ ਕਰਕੇ ਹੁਣ ਨੰਬਰ 3 ਤੇ ਆ ਗਿਆ। 2,32,243 ਜਿਹੜੇ ਨੇ ਟੋਟਲ ਪੋਜ਼ਿਟਿਵ ਕੇਸ ਨੇ ਔਰ 107 ਮੌਤਾਂ ਹੋਈਆਂ ਨੇ ਪਿਛਲੇ 24 ਘੰਟੇ। ਯੂਕੇ ਜਿਹਦੇ ਚ ਬੇਸ਼ੱਕ ਕਿਉਂਕਿ ਪ੍ਰਾਈਮ ਮਿਨਿਸਟਰ ਖੁਦ ਰਿਕਵਰ ਕਰਕੇ ਜਦੋਂ ਮੀਡੀਆ ਨੂੰ ਐਡਰੈਸ ਕਰਦੇ ਨੇ ਤਾਂ ਚੰਗਾ ਲੱਗਦਾ ਹੈ ਕਿਉਂਕਿ ਉਹਨਾਂ ਨੇ ਖੁਦ ਹੀ ਕਿਹਾ, 2 ਡਾਕਟਰਸ ਦਾ ਵੀ ਧੰਨਵਾਦ ਕੀਤਾ ਔਰ ਉਹਨਾਂ ਦੇ ਘਰ ਜਿਹੜਾ ਮੁੰਡਾ ਜੰਮਿਆ ਉਹਨਾਂ ਨੇ ਉਹ 2 ਡਾਕਟਰਸ ਔਰ ਆਪਣੇ ਪਿਓ ਔਰ ਦਾਦੇ ਦੇ ਨਾਂ ਤੇ ਉਹਦਾ ਨਾਂ ਰੱਖਿਆ ਕਿਉਂਕਿ ਉਹਨਾਂ ਨੇ ਕਿਹਾ ਵੀ ਈਵਨ ਪਲੈਨਿੰਗ ਇਹ ਵੀ ਹੋ ਗਈ ਸੀ ਕਿ ਮੌਤ ਤੋਂ ਬਾਅਦ ਕੀ ਟ੍ਰਾਂਜੀਸ਼ਨ ਹੋਏਗੀ, ਕੀ ਇਸ ਕਿਸਮ ਦੀ ਸੀਰੀਅਸ ਹਾਲਤ ਵੈਂਟੀਲੇਟਰ ਲੱਗਾ ਤੱਕ ਪਹੁੰਚ ਗਏ ਸੀ। ਲੇਕਿਨ ਯੂਕੇ ਦੇ ਵਿੱਚ ਅਜੇ ਵੀ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ ਬਰਾਬਰ ਜਾਰੀ ਹੈ। 627 ਡੈਥਸ ਪਿਛਲੇ 24 ਘੰਟੇ ਦੇ ਵਿੱਚ ਹੋਈਆਂ ਔਰ ਟੋਟਲ ਡੈਥਸ ਯੂਕੇ ਦੇ ਵਿੱਚ 32,692 ਨੇ ਔਰ ਅਜੇ ਵੀ 2,26,463 CD19 ਪੋਜ਼ਿਟਿਵ ਕੇਸਿਸ ਨੇ। ਇਹੀ ਕਾਰਨ ਹੈ ਕਿ ਜਦੋਂ ਉਹ ਕਹਿੰਦੇ ਨੇ ਪ੍ਰਾਈਮ ਮਿਨਿਸਟਰ ਕਿ ਵੀ ਹੋ ਸਕਦਾ ਹੈ ਵੈਕਸੀਨੇਸ਼ਨ ਨਾ ਵੀ ਨਿਕਲੇ ਫਿਰ ਵੀ ਸਾਨੂੰ ਇਹਦੇ ਲਈ ਤਿਆਰ ਰਹਿਣਾ ਚਾਹੀਦਾ ਕਿ ਅਸੀਂ ਇਹਨੂੰ ਕਿਵੇਂ ਹੈਂਡਲ ਕਰਨਾ ਹੈ। ਇਟਲੀ ਦੇ ਵਿੱਚ ਪਿਛਲੇ 24 ਘੰਟੇ 172 ਡੈਥਸ ਨੇ, ਟੋਟਲ ਡੈਥਸ 30,911 ਨੇ। ਇਸੇ ਤਰ੍ਹਾਂ ਫਰਾਂਸ ਦੇ ਵਿੱਚ 348 ਮੌਤਾਂ ਨੇ। ਜਰਮਨੀ ਉਸ ਦਾ ਗ੍ਰਾਫ ਥੱਲੇ ਨੂੰ ਹੈ ਡੈਥਸ ਦੇ ਲਿਹਾਜ਼ ਨਾਲ 32 ਡੈਥਸ ਨੇ ਪਰ ਅਜੇ ਵੀ 1,72,905 ਟੋਟਲ ਜਿਹੜੇ ਕੋਰੋਨਾ ਪੋਜ਼ਿਟਿਵ ਕੇਸਿਸ ਨੇ। ਔਰ ਇਹ ਸਾਰੇ ਦੇ ਨਾਲ ਬ੍ਰਾਜ਼ੀਲ ਸਾਊਥ ਅਮਰੀਕਾ ਚ ਜਿਵੇਂ ਡਾਕਟਰ ਫੌਚੀ ਜਾਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਸੀ ਕਿ ਐਪੀ ਸੈਂਟਰ ਬਦਲਦੇ ਰਹਿਣਗੇ, ਹੁਣ ਇਹ ਲੱਗਦਾ ਹੈ ਕਿ ਉਸ ਪਾਸੇ ਦਾ ਐਪੀ ਸੈਂਟਰ ਹੈ। 355 ਡੈਥਸ ਨੇ ਪਿਛਲੇ 24 ਘੰਟੇ ਦੇ ਵਿੱਚ ਔਰ ਟੋਟਲ ਕੇਸ ਬ੍ਰਾਜ਼ੀਲ ਚ 1,72,243 ਟੋਟਲ ਕੇਸ ਨੇ। ਟਰਕੀ ਦੇ ਵਿੱਚ ਨਵੇਂ ਕੇਸ 1,704 ਆਏ ਨੇ, ਡੈਥਸ 53 ਨੇ ਔਰ ਟੋਟਲ ਕੇਸ ਜਿਵੇਂ ਮੈਂ ਕਿਹਾ 1,41,475 ਨੇ। ਪਰ ਟਰਕੀ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਉਹ ਕਾਫੀ ਫੋਲੋ ਵੀ ਕਰ ਰਹੇ ਨੇ ਇੰਸਟਰਕਸ਼ਨਸ ਨੂੰ ਔਰ ਉਹਨਾਂ ਨੇ ਟਰਕੀ ਨੇ ਇਸ ਮੁਸ਼ਕਲ ਦੇ ਵੇਲੇ ਦੂਸਰੇ ਦੇਸ਼ਾਂ ਨੂੰ ਵੀ ਰਾਹਤ ਸਮੱਗਰੀ ਉਹ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਹੋਏ ਔਰ ਦੂਸਰਾ ਹੋਏ ਉਹ ਭੇਜੀ ਹੈ। ਈਰਾਨ ਦੇ ਵਿੱਚ 48 ਡੈਥਸ ਨੇ ਔਰ ਅਜੇ ਵੀ ਈਰਾਨ ਦੇ ਵਿੱਚ 1,10,767 ਟੋਟਲ ਕੇਸਿਸ ਨੇ। ਚਾਈਨਾ
ਉਸ ਦੇ ਵਿੱਚ ਸਿਰਫ ਇੱਕ ਕੇਸ ਹੈ ਨਵਾਂ ਔਰ ਕੋਈ ਡੈਥ ਨਹੀਂ ਹੈ। ਇੰਡੀਆ ਜਿੱਥੇ ਜਦੋਂ ਸ਼ੁਰੂ ਚ ਹੋਇਆ ਤੇ ਉਹ ਇਹ ਕਹਿੰਦੇ ਸੀ ਜੀ ਅਸੀਂ ਥਾਲੀਆਂ ਵਜਾ ਕੇ ਔਰ ਅਸੀਂ ਦੀਵੇ ਜਗਾ ਕੇ ਔਰ ਸ਼ੰਖ ਵਜਾ ਕੇ ਦੌੜ ਗਿਆ ਔਰ ਸਾਡੀ ਇਮਿਊਨਿਟੀ ਬੜੀ ਹੈ, ਸਾਨੂੰ ਇੱਥੇ ਨਹੀਂ। ਔਰ ਇਸ ਵੇਲੇ ਭਾਰਤ ਦੇ ਵਿੱਚ 73,981 ਕੇਸ ਕੋਰੋਨਾ ਪੋਜ਼ਿਟਿਵ ਨੇ। ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਚੀਨੇ ਨੇ। ਤੁਸੀਂ ਜੇ ਉਹਨਾਂ ਦੇ ਟੈਸਟ ਦੇਖੋ, ਟੈਸਟ ਤਾਂ 1% ਆਬਾਦੀ ਦੇ ਵੀ ਨਹੀਂ ਨੇ ਔਰ ਉਹਨਾਂ ਦੇ ਵੀ ਟੈਸਟ ਕੀ ਨਤੀਜੇ ਨੇ, ਪੋਜ਼ਿਟਿਵ ਨੂੰ ਨੈਗੇਟਿਵ ਕੱਢਦੇ ਹੋਣੇ ਨੇ, ਨੈਗੇਟਿਵ ਨੂੰ ਪੋਜ਼ਿਟਿਵ ਕੱਢਦੇ ਹੋਣੇ ਨੇ। ਔਰ ਪਿਛਲੇ 24 ਘੰਟੇ ਦੇ ਵਿੱਚ ਭਾਰਤ ਦੇ ਵਿੱਚ 114 ਮੌਤਾਂ ਹੋਈਆਂ ਨੇ ਔਰ ਟੋਟਲ ਡੈਥ ਫਿਗਰ ਜਿਹੜੀ ਹੈ 2408 ਭਾਰਤ ਦੇ ਵਿੱਚ ਚਲੀ ਗਈ ਹੈ। ਔਰ ਪਾਕਿਸਤਾਨ ਵੀ ਬੇਸ਼ੱਕ ਇਮਰਾਨ ਖਾਨ ਹੋਰਾਂ ਨੇ ਅੱਜ ਵੀ ਕਿਹਾ ਕਿ ਜੀ ਮੈਂ ਤਾਂ ਲਾਕਡਾਊਨ ਦੇ ਬਿਲਕੁਲ ਹੱਕ ਵਿੱਚ ਨਹੀਂ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉੱਥੇ ਜਿਹੜੀਆਂ ਸਿਆਸੀ ਜਮਾਤਾਂ ਨੇ ਉਹਨਾਂ ਦਾ ਕੋਈ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਤਾਲਮੇਲ ਨਹੀਂ ਹੈ। ਔਰ ਅੱਜ ਹੀ ਮੈਂ ਦੇਖ ਰਿਹਾ ਸੀ ਕਿਸੇ ਸਿਆਣੇ ਬੰਦੇ ਦਾ ਇਹ ਸੁਝਾਅ ਜਿਹੜਾ ਮੈਂ ਸਮਝਦਾ ਹਾਂ ਵੀ ਇੰਡੀਆ ਔਰ ਪਾਕਿਸਤਾਨ ਇਹਨਾਂ ਦੋਨਾਂ ਦੇ ਵਿੱਚ ਹੀ ਜੇ ਇਹਨਾਂ ਨੇ ਇਸ ਕ੍ਰਾਈਸਿਸ ਨੂੰ ਜਿਹੜਾ ਮਈ ਜੂਨ ਈਵਨ ਜੁਲਾਈ ਤੱਕ ਪਹੁੰਚਦੇ ਆ ਵੀ ਪੀਕ ਵੱਲ ਜਾ ਸਕਦਾ ਹੈ ਜਾਂ ਲੱਖਾਂ ਪ੍ਰਭਾਵਿਤ ਹੋ ਸਕਦੇ ਨੇ, ਇਹ ਇਹਨਾਂ ਦੋਨਾਂ ਮੁਲਕਾਂ ਦੇ ਲਈ ਇਹ ਬੈਸਟ ਚੋਇਸ ਜੇ ਲੋਕਾਂ ਦਾ ਭਲਾ ਇਹ ਚਾਹੁੰਦੇ ਨੇ ਤੇ ਫਿਰ ਇੱਕ ਕੋਲੀਸ਼ਨ ਨੈਸ਼ਨਲ ਗਵਰਨਮੈਂਟਸ ਬਣਾ ਲੈਣ, ਆਪੋਜੀਸ਼ਨ ਵੀ ਬਰਾਬਰ ਦੀ ਸ਼ਰੀਕ ਹੋਏ। ਨਹੀਂ ਤਾਂ ਜਿਸ ਕਿਸਮ ਦਾ ਆਪਾ ਤਾਪੀ ਹੈ ਭਾਰਤ ਦੇ ਵਿੱਚ, ਉਹ ਝੂਠ ਦੇ ਉੱਤੇ ਮਬਨੀ ਹਰ ਗੱਲ ਝੂਠ ਕਰ ਬੋਲ ਰਹੇ ਨੇ ਔਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਪਾਕਿਸਤਾਨ ਦੇ ਵਿੱਚ ਆਪੋਜੀਸ਼ਨ ਜਿਹੜੀ ਹੈ ਬਜਾਏ ਕਿ ਰੂਲਿੰਗ ਪਾਰਟੀ ਦੇ ਨਾਲ ਇਮਰਾਨ ਖਾਨ ਹੋਰਾਂ ਦੇ ਨਾਲ ਖਲੋਤੇ, ਉਹ ਆਪਣੇ ਜਿਹੜੇ ਨੇ ਉਹ ਸਕੋਰ ਸੈਟਲ ਕਰ ਰਹੇ ਨੇ। ਔਰ ਲੋਕਾਂ ਦੇ ਵਿੱਚ ਵੀ ਮੈਂ ਦੇਖ ਰਿਹਾ ਕਿ ਜਿੱਥੇ ਹੁਣ ਮਾਰਕੀਟ ਖੋਲਣ ਦੀ ਲਾਈਨ ਵੀ ਆਈ, ਬੇਸ਼ੱਕ ਰਮਜ਼ਾਨ ਚੱਲ ਰਿਹਾ ਹੈ, ਈਦ ਨੂੰ ਲੈ ਕੇ ਵੀ ਜਿਹੜੀ ਹੈ ਉਹ ਸ਼ਾਪਿੰਗ ਹੈ, ਲੇਕਿਨ ਕੱਲ ਵੀ ਮੈਂ ਦੇਖ ਰਿਹਾ ਸੀ ਕਿ ਕੋਈ ਸੋਸ਼ਲ ਡਿਸਟੈਂਸਿੰਗ ਜਾਂ ਕੋਈ ਲੋਕਾਂ ਦੀ ਰਿਸਪੌਂਸਿਬਿਲਿਟੀ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਔਰ ਪਾਕਿਸਤਾਨ ਦੇ ਵਿੱਚ ਪਿਛਲੇ 24 ਘੰਟੇ 'ਚ 57 ਮੌਤਾਂ ਨੇ, ਟੋਟਲ ਡੈਥ 724 ਨੇ ਔਰ ਪਾਕਿਸਤਾਨ ਦੇ ਵਿੱਚ 32,674 ਪੋਜ਼ਿਟਿਵ ਕੇਸ ਨੇ। ਸੋ ਜੇ ਅਸੀਂ ਆਬਾਦੀ ਦੇ ਲਿਹਾਜ਼ ਨਾਲ ਦੇਖੀਏ ਪਾਕਿਸਤਾਨ ਆਲਮੋਸਟ 1/6 ਹੈ ਭਾਰਤ ਦਾ, ਲੇਕਿਨ ਕੇਸ ਆਲਮੋਸਟ ਅੱਧ ਦੇ ਨੇੜੇ ਪਹੁੰਚ ਗਏ ਨੇ। ਸੋ ਮੈਂ ਇਹ ਸਮਝਦਾ ਹੈ ਕਿ ਇਹ ਬੇਸ਼ੱਕ ਚੈਲੰਜਸ ਹੋਰ ਵੀ ਨੇ, ਇਕਨੋਮਿਕਲੀ ਨੇ ਔਰ ਜੋ ਹਾਲਾਤ ਭਾਰਤ ਵੱਲੋਂ ਬਣਾਏ ਜਾ ਰਹੇ ਨੇ, ਈਵਨ ਗਿਲਗਿਤ ਬਲਤਿਸਤਾਨ ਦੇ ਹਵਾਲੇ ਨਾਲ ਵੀ ਔਰ ਅਫਗਾਨਿਸਤਾਨ ਦੀ ਵੀ ਅਸੀਂ ਗੱਲ ਕਰਾਂਗੇ ਕਿ ਕਿਵੇਂ ਆਲ ਆਫ ਅ ਸਡਨ ਉੱਥੇ ਭਾਰਤ ਨੇ ਜਿਹੜਾ ਆਪਣੀ ਇਸਲਾਮਿਕ ਸਟੇਟ ਵਰਗੀ ਉਹ ਜਿਹੜੀ ਆਪਣੀ ਟੁਚੀ ਜਥੇਬੰਦੀ ਖੜੀ ਕੀਤੀ ਹੋਈ ਹੈ, ਇੱਕਦਮ ਵਾਇਲੈਂਸ ਤੇਜ਼ ਕੀਤੀ ਹੈ। ਸੋ ਇਹ ਚੈਲੰਜਸ ਨੇ, ਲੇਕਿਨ ਮੈਂ ਸਮਝਦਾ ਹਾਂ ਕਿ ਲੋਕਾਂ ਦਾ ਦਰਦ ਪਹਿਲੀ ਸਾਡੀ ਜਿਹੜੀ ਹੈ ਭਾਵਨਾ ਹੋਣੀ ਚਾਹੀਦੀ ਹੈ। ਔਰ ਰੱਬ ਰਹਿਮਤ ਕਰੇ ਜਿੱਥੇ ਅਸੀਂ ਕੁੱਲ ਲੋਕਾਈ ਦੇ ਲਈ ਅਰਦਾਸ ਕਰਦੇ ਹਾਂ, ਲੋਕਾਈ ਦੇ ਲਈ ਰੱਬ ਦੇ ਰੂਬਰੂ ਦੁਆ ਗੋ ਹੈ, ਉੱਥੇ ਅਸੀਂ ਇਹ ਵੀ ਸਮਝਦੇ ਹਾਂ ਕਿ ਸੱਚਾ ਲੀਡਰ ਉਹੀ ਹੁੰਦਾ ਹੈ ਜਾਂ ਜਿਸ ਨੂੰ ਅਸੀਂ ਲੋਕਾਂ ਦਾ ਨੁਮਾਇੰਦਾ ਕਹੀਏ ਉਹੀ ਹੁੰਦਾ ਹੈ ਜਿਹਦੇ ਸਾਹਮਣੇ ਖਲਕੇ ਖੁਦਾ ਜਿਹੜੀ ਹੈ ਉਸ ਦੀ ਵੈਲਫੇਅਰ ਉਸ ਦਾ ਪ੍ਰਾਈਮ ਮਿਸ਼ਨ ਹੁੰਦਾ ਹੈ, ਨਾ ਕਿ ਇਸ ਕਿਸਮ ਦੇ ਦੌਰ ਦੇ ਵਿੱਚ ਵੀ ਘਟੀਆ ਸਿਆਸਤ ਕਰਨਾ। ਸੋ ਰੱਬ ਰਹਿਮਤ ਕਰੇ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ COVID-19 ਨਾਲ ਸੰਬੰਧਿਤ ਜੋ ਖਬਰਾਂ ਨੇ ਜਾਂ ਅਪਡੇਟਸ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਅਪਡੇਟ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।